ਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨ ਸਾਕੋ ਤੂੰ ਠਾਕੁਰ ਊਚ ਭਗਵਾਨਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਲੋਭਦਾ ਪੱਥਰ ਲੀਜੈ ਤੇਰਾ ਅੰਤ ਨ ਜਾਈ ਲਖਿਆ ਅਕਥ ਨ ਜਾਈ ਹਰ ਕਥਿਆ ਨਾਨਕ ਜਿਨ ਕਉ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਭਟਿਆ ਹਰ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰ ਹਰ ਸੇਵਾ ਲਾਗੀ ਜਨ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾਗੀ ਜਨ ਨਾਨਕ ਦਾਸਨ ਦਾਸ ਕਰਹੁ ਪ੍ਰਭ ਹਮ ਹਰ ਕਥਾ ਕਥਾਗੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਚੌਥਾ। ਜਪ ਮਨ ਰਾਮ ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ।
ਗੁਰਮੁਖ ਬ੍ਰਹਮ ਪਛਾਤਾ ਜਪ ਮਨ RAM ਨਾਮ ਸੁਖ ਦਾਤਾ ਸਤ ਸੰਗਤ ਮਿਲ ਹਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਪਰਮ ਸਨਮਾਨ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਕਰੋੜਾਂ ਹੀ ਖੰਡਾਂ ਬ੍ਰਹਿਮੰਡਾਂ ਦੇ ਦਾਤੇ ਜਗਤ ਗੁਰੂ ਗੁਰੂ ਗਰੀਬ ਨਿਵਾਜ ਗਿਆਨ ਦੇ ਮੁਜੱਸਮੇ ਸ਼ਾਂਤੀ ਦੇ ਸੋਮੇ ਅਦਵੈਤ ਮਤ ਦੇ ਉਪਦੇਸ਼ਕ ਸਰਬ ਸਾਂਝੀ ਵਾਲਤਾ ਦਾ ਪੈਗਾਮ ਬਖਸ਼ਣਹਾਰੇ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਔਰ ਪਵਿੱਤਰ ਹਜ਼ੂਰੀ ਦੇ ਅੰਦਰ ਨਿਤ ਦੀ ਮਰਿਆਦਾ ਦੇ ਅਨੁਸਾਰ ਜੋ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਦੇ ਹਨ, ਤਿੰਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਕੀ ਸੰਗਤ ਦਾ ਆਨੰਦ ਮਾਣ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਖਾਲਸਾ ਜੀ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਮਹਾਨ ਕਿਰਪਾ ਸਾਡੇ ਸਾਰਿਆਂ ਦੇ ਉੱਪਰ ਕੀਤੀ ਹੈ। ਜਿੱਥੇ ਇਸ ਵੇਲੇ ਸੰਸਾਰ ਬਹੁਤਾਤ ਦੇ ਵਿੱਚ ਨਸ਼ਿਆਂ ਔਰ ਵਿਸ਼ਿਆਂ ਦਾ ਆਦੀ ਹੈ, ਉੱਥੇ ਸਾਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੋ ਦੁਨੀਆ ਦੇ ਤਮਾਮ ਧਾਰਮਿਕ ਗੁਰੂਆਂ ਦੇ ਨਾਲੋਂ ਉੱਚੇ ਗੁਰੂ ਹਨ, ਸੁੱਚੇ ਰਹਿਬਰ ਹਨ, ਉਹਨਾਂ ਦੀ ਸੰਗਤ ਔਰ ਉਹਨਾਂ ਦਾ ਉਪਦੇਸ਼ ਹਰ ਰੋਜ਼ ਸਰਵਣ ਕਰਨ ਦੇ ਹਿਤ ਪ੍ਰਾਪਤ ਹੁੰਦਾ ਹੈ। ਨਿਤ ਦੀ ਮਰਿਆਦਾ ਦੇ ਮੁਤਾਬਕ ਜੋ ਇਸ ਸਥਾਨ ਦੇ ਉੱਪਰ ਦੂਸਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਜਿਸ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਨਾਲ ਕੱਲ ਤੋਂ ਜਿਹੜਾ ਰਾਗ ਮਾਲੀ ਗੌੜਾ ਉਹ ਪ੍ਰਾਰੰਭ ਹੋਇਆ ਸੀ, ਜਿਸ ਦੀ ਵਿਚਾਰ ਤੁਸੀਂ ਸਾਰਿਆਂ ਨੇ ਭਾਈ ਸਾਹਿਬ ਜੀ ਦੇ ਕੋਲੋਂ ਸਰਵਣ ਕੀਤੀ ਸੀ। ਆਓ ਜਿਸ ਪੰਕਤੀਆਂ ਦੇ ਜਿਸ ਸ਼ਬਦ ਦੀ ਵਿਚਾਰ ਆਪਾਂ ਸਰਵਣ ਕਰਨੀ ਹੈ, ਉਹ ਸ਼ਬਦ ਦੀਆਂ ਪ੍ਰਾਰੰਭਤਾ ਵਾਲੀਆਂ ਪੰਕਤੀਆਂ ਔਰ ਨਾਲ ਹੀ ਰਹਾਉ ਵਾਲੀ ਪੰਕਤੀ ਆਪ ਜੀ ਨੇ ਸਰਵਣ ਕੀਤੀ ਹੈ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਰੀ ਸੰਗਤ ਭਾਵਨਾ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਝੁਕਾਓ ਸੀਸ, ਦੋਵੇਂ ਹੱਥ ਜੋੜ ਕੇ ਬੁਲਾਈ ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਦੋਂ ਆਪਾਂ ਗੁਰਸਿੱਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਸੀਸ ਝੁਕਾਉਣ ਵਾਲੇ ਹਰੇਕ ਸ਼ਖਸ, ਹਰੇਕ ਮਨੁੱਖ ਨੂੰ, ਚਾਹੇ ਉਹ ਕਿਸੇ ਜਾਤ ਦੇ ਨਾਲ ਸੰਬੰਧ ਰੱਖਦਾ ਹੋਵੇ, ਚਾਹੇ ਉਹ ਕਿਸੇ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ, ਇਹ ਉਪਦੇਸ਼ ਦਿੱਤਾ ਗਿਆ ਹੈ ਕਿ ਭਾਈ ਜੇ ਸੁੱਖ ਚਾਹਣਾ ਹੈ ਤੇ ਸੁੱਖ ਦਾਤੇ ਦੀ ਆਰਾਧਨਾ ਕਰਨੀ ਪਵੇਗੀ। ਕਿਉਂ? ਸੰਸਾਰ ਦੇ ਵਿੱਚ ਮਨੁੱਖ ਸੁੱਖ ਚਾਹੁੰਦਾ ਹੈ, ਪਰ ਜਿਹੜਾ ਉਸ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਉਸ ਨੂੰ ਆਰਾਧਦਾ ਨਹੀਂ। ਫਿਰ ਸਵਾਲ ਪੈਦਾ ਹੋਵੇਗਾ ਕਿ ਸੁੱਖ ਤਾਂ ਚਾਹੁੰਦਾ ਹੈ, ਸੁੱਖ ਦਾਤੇ ਨੂੰ ਆਰਾਧਦਾ ਨਹੀਂ, ਮਨੁੱਖ ਕਿੱਧਰ ਜਾਂਦਾ ਹੈ? ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਨੇ ਸਾਡੇ ਸਵਾਲ ਦਾ ਜਵਾਬ ਦਿੱਤਾ। ਮਹਾਰਾਜ ਕਹਿੰਦੇ ਸੁਖ ਕੈ ਹੇਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸੁਆਨ ਜਿਉ ਡੋਲਤ ਨਹਿ ਸੁਧ ਰਾਮ ਭਜਨ ਕੀ। ਸੁੱਖਾਂ ਦੇ ਕਾਰਨ ਇਸ ਨੂੰ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਹੁੰਦੇ ਹਨ, ਤੇ ਦੁੱਖ ਪ੍ਰਾਪਤ ਹੋਣ ਦਾ ਵੱਡਾ ਕਾਰਨ ਇਹ ਬਣਿਆ ਕਿ ਜਿਹੜੇ ਆਪ ਲੋਕ ਇਸ ਸੰਸਾਰ ਦੇ ਵਿੱਚ ਕਈ ਵਾਰ ਦੁੱਖ ਦਾ ਕਸ਼ਟ ਸਹਾਰ ਚੁੱਕੇ ਹਨ, ਉਹਨਾਂ ਦੀ ਆਰਾਧਨਾ ਇਸ ਨੇ ਸ਼ੁਰੂ ਕਰਤੀ। ਜਿਵੇਂ ਦਾਦੂ ਜੀ ਨੇ ਆਪਣੇ ਗ੍ਰੰਥ ਦੇ ਵਿੱਚ ਬਚਨ ਲਿਖਿਆ ਹੈ, ਦਾਦੂ ਦੁਨੀਆ ਬਾਵਰੀ ਕਹੇ ਚਾਮ ਕੋ ਰਾਮ, ਪੂਛ ਮਰੋੜੇ ਬਲਦ ਕੀ ਕਾਢੇ ਆਪਣਾ ਕਾਮ। ਕਹਿਣ ਲੱਗੇ ਮਨੁੱਖ ਚੰਮਦਾ ਸੀ, ਇਸ ਨੂੰ ਰੱਬ ਬਣਾਤਾ ਔਰ ਰੱਬ ਬਣਾ ਕਰਕੇ ਇਸ ਦੀ ਪੂਜਾ ਕਰਨ ਲੱਗ ਪਏ ਦੁਨੀਆ ਦੇ ਲੋਕ। ਇਸੇ ਕਾਰਨ ਕਰਕੇ ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਸਹੇੜੇ ਹਨ। ਪਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜੇ ਤੂੰ ਸੁੱਖ ਚਾਹਣਾ ਹੈ ਤੇ ਸੁੱਖ ਦਾਤੇ ਦੇ ਨਾਮ ਨੂੰ ਜਪ। ਜੋ ਸੁਖ ਕਉ ਚਾਹੇ ਸਦਾ ਸਰਨ ਰਾਮ ਕੀ ਲੇਹ, ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ, ਭਲਿਆ ਜੇ ਸਦੀਵ ਕਾਲ ਸੁਖ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹ ਸੁਖ ਚਾਹੁੰਦਾ ਹੈ ਜਿਸ ਸੁਖ ਤੋਂ ਬਾਅਦ ਜ਼ਿੰਦਗੀ ਦੇ ਵਿੱਚ ਦੁੱਖ ਪ੍ਰਤੀਤ ਹੀ ਨਾ ਹੋਵੇ, ਤੇ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰ ਲੈ। ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪ ਲੈ। ਜੇ ਨਾਮ ਜਪਣ ਦੇ ਵਿੱਚ ਸੁਖ ਪ੍ਰਾਪਤ ਹੋ ਜਾਵੇਗਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਹਾਂ ਭਲਿਆ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟਹਿ ਚਿਰਾਨੇ ਪਾਪ ਕਮਾਨੇ, ਸਾਧ ਸੰਗਤ ਮਿਲ ਮੁਆ ਜੀਜੈ। ਆਤਮਿਕ ਜੀਵਨ ਮਿਲਦਾ ਹੈ ਗੁਰੂ ਕੀ ਸੰਗਤ ਦੇ ਵਿੱਚੋਂ। ਲੋਕ ਦੇ ਸਾਰੇ ਸੁੱਖ, ਪਰਲੋਕ ਦੇ ਸਾਰੇ ਸੁੱਖ ਤੇਰੀ ਝੋਲੀ ਦੇ ਵਿੱਚ ਪੈਣਗੇ। ਗੁਰੂ ਅਰਜਨ ਦੇਵ ਸਾਹਿਬ ਜੀ ਦਾ ਭਾਵਾਂ ਵਾਕ ਸਰਵਣ ਕਰਦੇ ਆ ਨਾ, ਸਾਹਿਬ ਕਹਿੰਦੇ, ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਗੁਣ ਨਿਧਾਨ ਭਗਤਨ ਕਉ ਬਰਤਨ, ਬਿਰਲਾ ਪਾਵੈ ਕੋਈ, ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ, ਜਾ ਕੀ ਸਰਨ ਪਿਆ ਸੁਖ ਪਾਈਐ, ਬਾਹੁੜ ਦੁਖ ਨਾ ਹੋਈ।
ਸਤਿਗੁਰੂ ਜੀ ਕਹਿੰਦੇ ਮਨ ਦੇ ਨਾਲੋਂ ਪਿਆਰੇ ਗੁਰਸਿੱਖੋ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਜਪੋ ਜਿਹਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਸਦੀਵ ਕਾਲ ਸੁਖ ਪ੍ਰਾਪਤ ਹੋ ਜਾਂਦਾ ਹੈ। ਔਰ ਇੰਨਾ ਆਨੰਦ ਇੰਨਾ ਸੁੱਖ ਮਹਿਸੂਸ ਹੁੰਦਾ ਹੈ ਕਿ ਸਰੀਰ ਦਾ ਬੰਦ ਵੀ ਕੱਟਿਆ ਜਾਵੇ ਤਾਂ ਵੀ ਉਹ ਸੁੱਖ ਨਾਸ਼ ਨਹੀਂ ਹੁੰਦਾ। ਕਿਉਂਕਿ ਗੁਰਸਿੱਖੋ ਦੁਨੀਆ ਦੇ ਲੋਕ ਤੰਤਰਾਂ ਮੰਤਰਾਂ ਜੰਤਰਾਂ ਨੂੰ ਸਿੱਧ ਕਰਕੇ ਸਰੀਰਕ ਸੁੱਖ ਦੇ ਵਾਸਤੇ ਕੋਈ ਸਹੂਲਤ ਮਨੁੱਖ ਨੂੰ ਦੇ ਸਕਦੇ ਹਨ, ਪਰ ਜਿਹੜਾ ਸਦੀਵ ਕਾਲ ਸੁੱਖ ਹੈ ਨਾ ਉਹ ਕੇਵਲ ਤੇ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਹੀ ਹੈ। ਜਿਹੜਾ ਸਦੀਵ ਕਾਲ ਸੁੱਖ ਹੈ ਨਾ ਉਹ ਕੇਵਲ ਤੇ ਕੇਵਲ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਜਪਣ ਦੇ ਵਿੱਚ ਹੀ ਹੈ। ਜੇ ਹੋਰ ਕਿਤੇੋਂ ਇਹ ਸੁੱਖ ਪ੍ਰਾਪਤ ਹੁੰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਲਿਖ ਦੇਣਾ ਸੀ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਕਿਹਾ, ਪ੍ਰਭ ਕੀ ਸਰਨ ਸਗਲ ਭੈ ਲਾਥੇ, ਦੁਖ ਬਿਨ ਸੇ ਸੁਖ ਪਾਇਆ। ਜਦੋਂ ਅਸੀਂ ਵਾਹਿਗੁਰੂ ਪ੍ਰਮਾਤਮਾ ਦੀ ਸ਼ਰਨ ਗ੍ਰਹਿਣ ਕਰਾਂਗੇ ਸਾਰੇ ਡਰ ਨਾਸ਼ ਹੋ ਜਾਣਗੇ। ਡਰ ਦੇ ਕਾਰਨ ਵੀ ਮਨੁੱਖ ਜ਼ਿੰਦਗੀ ਦੇ ਵਿੱਚ ਦੁਖੀ ਹੁੰਦਾ ਹੈ। ਸਾਰੇ ਦੁੱਖ ਨਾਸ਼ ਹੋ ਜਾਣਗੇ, ਸੁੱਖਾਂ ਦੀ ਪ੍ਰਾਪਤੀ ਹੋਵੇਗੀ। ਤਾਂ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਬਚਨ ਹੈ, ਸੁਖ ਦਾਤਾ ਹਰ ਸੇਵੀਐ। ਭਾਈ ਸੁੱਖਾਂ ਨੂੰ ਦੇਣ ਵਾਲਾ ਉਹ ਪ੍ਰਮਾਤਮਾ ਹੈ ਤੇ ਕੇਵਲ ਉਸ ਪ੍ਰਮਾਤਮਾ ਨੂੰ ਚੇਤੇ ਕਰੋ, ਉਸ ਪ੍ਰਮਾਤਮਾ ਦੀ ਆਰਾਧਨਾ ਕਰੋ ਜਿਸ ਦੀ ਸ਼ਰਨ ਦੇ ਵਿੱਚ ਪੈਣ ਦੇ ਨਾਲ ਜਿਹੜੇ ਸਦੀਵ ਕਾਲ ਸੁੱਖ ਹੈ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ। ਰਾਗ ਮਾਲੀ ਗੌੜਾ ਦਾ ਦੂਸਰਾ ਸ਼ਬਦ ਉਚਾਰਨ ਕਰਕੇ ਆਓ ਪਾਵਨ ਵਿਚਾਰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਚੌਥਾ। ਹਾਂਜੀ। ਜਪ ਮਨ ਰਾਮ ਨਾਮ ਸੁਖ ਦਾਤਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਮਾਲੀ ਗੌੜਾ ਰਾਗ ਉਚਾਰਨ ਕਰ ਰਹੇ ਹਨ। ਗੁਰਮਤਿ ਦੇ ਵਿੱਚ ਇਸ ਰਾਗ ਨੂੰ ਦੋ ਰਾਗਾਂ ਦਾ ਸੁਮੇਲ ਮੰਨਿਆ ਗਿਆ ਹੈ, ਮਾਲਵਾ ਤੇ ਗੌੜ। ਉਸ ਨੂੰ ਮਿਲਾ ਕਰਕੇ ਮਾਲੀ ਗੌੜਾ ਬਣਿਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਪ੍ਰਥਾਏ ਆਪਾਂ ਸਤਿਗੁਰੂ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰਹਾ ਨਾਨਕ ਕਸਮ ਲਜਾਏ ਨਾਇਐ ਰਾਮਦਾਸ ਸਰ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਜਿਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਰਗਾ ਪਵਿੱਤਰ ਸ਼ਹਿਰ ਵਸਾਇਆ ਔਰ ਸ੍ਰੀ ਅੰਮ੍ਰਿਤ ਸਰੋਵਰ ਵਰਗਾ ਪਵਿੱਤਰ ਸਰੋਵਰ ਗੁਰੂ ਕੇ ਸਿੱਖਾਂ ਨੂੰ ਦਿੱਤਾ, ਜਿਸ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਤ ਨਹਾਤੈ ਕਊਆ ਹੰਸ ਹੋਵੈ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਅੱਜ ਗੁਰੂ ਕੇ ਸਿੱਖਾਂ ਦੇ ਜੀਵਨ ਭਲੇ ਹਿਤ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਰ ਇਹ ਕਹਿੰਦੇ ਜਪ ਮਨ, ਇਹ ਮਨ ਦੇ ਨਾਲੋਂ ਪਿਆਰੇ ਗੁਰੂ ਕੇ ਸਿੱਖੋ ਜਪਿਆ ਕਰੋ ਰਾਮ ਨਾਮ, ਉਸ ਰਮੇ ਹੋਏ ਪ੍ਰਮਾਤਮਾ ਦੇ ਨਾਮ ਨੂੰ। ਤੇ ਹਰੇਕ ਨੂੰ ਲਾਲਚ ਹੁੰਦਾ ਹੈ, ਜੇ ਮੈਂ ਇਸ ਦੇ ਨਾਲ ਜੁੜਾਂਗਾ ਤੇ ਮੈਨੂੰ ਇਸ ਤੋਂ ਕੀ ਪ੍ਰਾਪਤ ਹੋਵੇਗਾ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਭਾਈ ਜੇ ਉਸ ਪ੍ਰਮਾਤਮਾ ਦੇ ਨਾਮ ਨੂੰ ਜਪੋਗੇ ਨਾ ਤੇ ਪ੍ਰਮਾਤਮਾ ਸੁੱਖਾਂ ਦਾ ਦਾਤਾ ਹੈ, ਭਾਵ ਸਾਰੇ ਸੁੱਖ ਦੇਣ ਵਾਲਾ ਹੈ। ਦੁਨੀਆ ਦਾ ਕੋਈ ਵੀ ਸੁੱਖ ਐਸਾ ਨਹੀਂ ਜਿਹੜਾ ਪ੍ਰਮਾਤਮਾ ਦਾ ਨਾਮ ਜਪ ਕਰਕੇ ਪ੍ਰਾਪਤ ਨਹੀਂ ਹੁੰਦਾ।
ਪਰ ਜੇ ਸੁਖ ਪ੍ਰਾਪਤ ਕਰਨਾ ਚਾਹੁੰਦੇ ਹਾਂ ਤੇ ਸੁਖ ਦਾਤੇ ਦੀ ਸ਼ਰਨ ਗ੍ਰਹਿਣ ਕਰਨੀ ਪਵੇਗੀ। ਨਾਲ ਹੀ ਨਾਲ ਜਿਹੜਾ ਸੁਖ ਦਾਤਾ ਹੈ ਉਸ ਦੇ ਨਾਮ ਨੂੰ ਜਪਣਾ ਪਵੇਗਾ। ਦੇਖੋ, ਸੰਸਾਰੀ ਇੱਕ ਪ੍ਰਮਾਣ ਹੈ। ਆਮ ਲੋਕਾਂ ਦੇ ਘਰੇ ਮੰਗਤੇ ਆਉਂਦੇ ਮੀਰਜ਼ਾਦੇ ਆਉਂਦੇ ਹਨ। ਜਦੋਂ ਮੀਰਜ਼ਾਦੇ ਬੂਹੇ ਤੋਂ ਘਰ ਵਾਲੇ ਪਾਸੇ ਨੂੰ ਪ੍ਰਵੇਸ਼ ਕਰਦੇ ਹਨ, ਜਾਂਦੇ ਹਨ, ਕਿੰਨਾ ਕਿੰਨਾ ਚਿਰ ਜਿਸ ਦੇ ਕੋਲੋਂ ਮੰਗਣਾ ਹੁੰਦਾ ਉਸ ਦੀ ਉਸਤੋਂ ਤੋਂ ਉਚਾਰਦੇ, ਤੇਰੇ ਬੱਚੇ ਜੀਣ, ਤੇਰੀ ਲੰਮੀ ਉਮਰ ਹੋਵੇ। ਇਵੇਂ ਪਤਾ ਨਹੀਂ ਕਿਹੜੀਆਂ ਕਿਹੜੇ ਬੋਲ ਸ਼ੁੱਧ ਉਹ ਆਪਣੀ ਜ਼ੁਬਾਨ ਤੋਂ ਕਹਿੰਦੇ ਹਨ, ਜਿਨ੍ਹਾਂ ਦੇ ਵਿੱਚ ਸਤੁਤੀ ਉਚਾਰਨ ਕੀਤੀ ਹੁੰਦੀ ਹੈ। ਤੇ ਕਈ ਵਾਰ ਮਨੁੱਖ ਸੋਚ ਲੈਂਦਾ ਵੀ ਇਸ ਨੇ ਮੈਨੂੰ ਇੰਨੀਆਂ ਦੁਆਵਾਂ ਦਿੱਤੀਆਂ, ਵਾਰ-ਵਾਰ ਮੇਰਾ ਨਾਮ ਉਚਾਰਨ ਕਰ ਰਿਹਾ ਹੈ, ਖੁਸ਼ੀ ਹੋ ਕਰਕੇ ਉਹਨਾਂ ਦੀ ਝੋਲੀ ਦੇ ਵਿੱਚ ਕੋਈ ਖੈਰ ਪਾ ਦਿੰਦਾ ਹੈ। ਇਵੇਂ ਜਿਹੜੇ ਕਹਿੰਦੇ ਨਾ ਜੀ ਵਾਰ-ਵਾਰ ਨਿਤਨੇਮ ਕਰਨ ਦਾ ਕੀ ਫਾਇਦਾ, ਵਾਰ-ਵਾਰ ਨਾਮ ਜਪਣ ਦਾ ਕੀ ਫਾਇਦਾ। ਭਲਿਓ ਵਾਰ-ਵਾਰ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਦੇ ਆ ਤਾਂ ਕਿ ਉਹ ਕਿਤੇ ਭਾਗਾਂ ਵਾਲੀ ਘੜੀ ਆਵੇ, ਜਿਸ ਘੜੀ ਦੇ ਵਿੱਚ ਵਾਹਿਗੁਰੂ ਪ੍ਰਮਾਤਮਾ ਸਾਡੇ ਉੱਪਰ ਪ੍ਰਸੰਨ ਹੋ ਜਾਣ। ਉਹ ਭਾਗਾਂ ਵਾਲੀ ਘੜੀ ਆਵੇ ਜਿਸ ਦੇ ਕਾਰਨ ਜੋ ਅਸੀਂ ਮੰਗਦੇ ਹਾਂ, ਨਾਮ ਜਪ ਰਹੇ ਹਾਂ, ਜੋ ਸਾਡੀ ਇੱਛਾ ਹੈ ਉਹ ਸਾਨੂੰ ਪ੍ਰਾਪਤ ਹੋ ਜਾਵੇ। ਪਰ ਉਹ ਸਾਰਾ ਕੁਝ ਤਾਂ ਮਿਲਦਾ ਹੈ ਗੁਰ ਜਿਨ ਕੋ ਸੋ ਪ੍ਰਸੰਨ, ਨਾਮ ਹਰ ਹਿਰਦੈ ਨਿਵਾਸੈ। ਜਿਨ ਕੋ ਗੁਰ ਸੋ ਪ੍ਰਸੰਨ, ਦੁਖ ਦੂਰ ਅੰਤਰ ਨਾਸੈ। ਜਿਨ੍ਹਾਂ ਦੇ ਉੱਪਰ ਗੁਰੂ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ, ਉਹਨਾਂ ਨੂੰ ਸਾਰਾ ਕੁਝ ਪ੍ਰਾਪਤ ਹੁੰਦਾ ਹੈ। ਇਸ ਵਾਸਤੇ ਸਾਹਿਬ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰੂ ਕੇ ਸਿੱਖਾ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਨੂੰ ਜਪਿਆ ਕਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਵੀ ਬਚਨ ਹੈ, ਉਪਮਾ ਕੋ ਜਬੈ ਉਮਗੈ ਮਨ ਤਉ ਉਪਮਾ ਭਗਵਾਨੈ ਕੀ ਕਰੀਐ। ਜੇ ਜੀ ਕਰੇ ਨਾ ਕਿ ਕਿਸੇ ਦੀ ਉਪਮਾ ਕਰਨੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਗੁਰੂ ਕਿਆ ਸਿੱਖਾ ਉਪਮਾ ਭਗਵਾਨੈ ਕੀ ਕਰੀਏ, ਕੇਵਲ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਉਪਮਾ ਕਰ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਉਹ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ, ਉਸ ਦੇ ਨਾਮ ਨੂੰ ਜਪਣਾ ਕਰ। ਸਤ ਸੰਗਤ ਮਿਲ ਹਰ ਸਾਧ ਆਇਆ, ਗੁਰਮੁਖ ਬ੍ਰਹਮ ਪਛਾਤਾ। ਇਹ ਪ੍ਰਮਾਤਮਾ ਦੇ ਨਾਮ ਦਾ ਜਿਹੜਾ ਸਵਾਦ ਹੈ ਨਾ ਗੁਰਸਿੱਖੋ, ਇਹ ਸਤ ਸੰਗਤ ਦੇ ਵਿੱਚੋਂ ਆਉਂਦਾ ਹੈ। ਜਿਵੇਂ ਕੋਈ ਭੈੜਿਆਂ ਦੀ ਸੰਗਤ ਦੇ ਵਿੱਚ ਬਹਿੰਦਾ ਹੈ ਜਾ ਕਰਕੇ, ਜਿਹੜਾ ਸ਼ਰਾਬੀ ਹੈ ਉਹਨੂੰ ਸ਼ਰਾਬੀਆਂ ਦੀ ਜਦੋਂ ਸੰਗਤ ਮਿਲੇਗੀ, ਨਸ਼ੇ ਦਾ ਸੇਵਨ ਕਰੇਗਾ, ਉਹ ਕਹੇਗਾ ਮੈਨੂੰ ਬੜਾ ਸਵਾਦ ਆਇਆ। ਜੇ ਕਿਸੇ ਨੂੰ ਕੰਨ ਰਸ ਹੈ, ਉਸ ਨੂੰ ਚੰਗੀਆਂ ਗੱਲਾਂ ਕਰਨੀ ਪੈ ਜਾਣ, ਉਹ ਕਹਿੰਦਾ ਮੈਨੂੰ ਬੜਾ ਸਵਾਦ ਆਇਆ। ਜੇ ਕੋਈ ਖਾਣ ਦਾ ਸ਼ੌਕੀਨ ਹੈ, ਉਸ ਨੂੰ ਚੰਗਾ ਖਾਣਾ ਮਿਲ ਜਾਵੇ, ਉਹ ਕਹਿੰਦਾ ਅੱਜ ਬੜਾ ਆਨੰਦ ਆਇਆ, ਅੱਜ ਬੜਾ ਸਵਾਦ ਆਇਆ। ਇਵੇਂ ਜਿਹੜੇ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਹਨ, ਉਹਨਾਂ ਨੂੰ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਸਵਾਦ ਆਉਂਦਾ। ਇੱਕ ਵਿਦਵਾਨ ਨੇ ਵੀ ਬੋਲ ਕੇ ਕਹਿਣ ਲੱਗੇ, ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ। ਜਿਵੇਂ ਇੱਕ ਸੰਸਾਰੀ ਉਸ ਨੂੰ ਵਿਸ਼ਿਆਂ ਦੇ ਵਿੱਚੋਂ ਆਨੰਦ ਆਉਂਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜੋ ਕਾਮੀ ਕਾਮ ਲੋਭਾਵੈ। ਜਿਵੇਂ ਇੱਕ ਕਾਮੀ ਮਨੁੱਖ ਕਾਮ ਵਾਸ਼ਨਾ ਦੇ ਵਿੱਚ ਲੋਭੀ ਹੋਇਆ ਫਿਰਦਾ ਹੈ, ਵਿਦਵਾਨ ਕਹਿੰਦਾ ਵਿਖਿਆ ਆਨੰਦ ਸੰਸਾਰ ਹੈ, ਭਜਨਾ ਆਨੰਦ ਹਰਦਾਸ। ਬ੍ਰਹਮ ਗਿਆਨੀ ਜੀਵਨ ਮੁਕਤ ਭਈ ਬਾਸ਼ਨਾ ਨਾਸ। ਜਿਵੇਂ ਵਿਸ਼ਿਆਂ ਦਾ ਆਨੰਦ ਕੁਸੰਗਤ ਦੇ ਵਿੱਚ ਜਾ ਕਰਕੇ ਉਹ ਵਿਸ਼ਈ ਪੁਰਸ਼ ਨੂੰ ਹੈ, ਇਵੇਂ ਉਹ ਵਿਦਵਾਨ ਕਹਿੰਦਾ ਭਜਨਾ ਆਨੰਦ ਹਰਦਾਸ। ਭਜਨ ਦਾ ਆਨੰਦ ਰੱਬ ਦੇ ਪਿਆਰਿਆਂ ਨੂੰ ਰੱਬ ਦੀ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਸਾਚਿਆਂ ਦੀ ਸੰਗਤ ਦੇ ਵਿੱਚੋਂ ਮਿਲਦਾ।
ਤਾਈਓ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਗੁਰੂ ਕੇ ਸਿੱਖ ਨੂੰ ਇਹ ਉਪਦੇਸ਼ ਦਿੱਤਾ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਪ ਮਖੀਰਾ। ਜਿਵੇਂ ਮਧੂ ਮੱਖੀ ਹੈ ਉਹ ਮਖੀਰੇ ਦੇ ਨਾਲ ਜੁੜੀ ਰਹਿੰਦੀ ਹੈ ਨਾ, ਇਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਭਗਤ ਜਨ ਕਹਿੰਦੇ ਤੁਸੀਂ ਵੀ ਸਤ ਸੰਗਤ ਦੇ ਵਿੱਚ ਮਿਲ ਕਰਕੇ ਬੈਠੋ, ਕਿਉਂਕਿ ਉਹ ਜਿਹੜੀ ਰਸ ਦੀ ਪ੍ਰਕਿਰਿਆ ਹੈ, ਭਗਤ ਰਵਿਦਾਸ ਜੀ ਨੇ ਤੇ ਇੱਥੋਂ ਤੱਕ ਬਚਨ ਕਿਹਾ, ਸਾਧ ਸੰਗਤ ਬਿਨ ਭਾਉ ਨਹੀਂ ਉਪਜੈ, ਭਾਵ ਬਿਨਾ ਭਗਤ ਨਹੀਂ ਹੋਏ। ਤੇਰੀ ਉਹ ਰਸ ਦੀ ਪ੍ਰਕਿਰਿਆ, ਨਾਮ ਜਪਦੇ ਆ ਪਰ ਨਾਮ ਜਪ ਕੇ ਜਿਹੜਾ ਨਾਮ ਦੇ ਵਿੱਚੋਂ ਰਸ ਦੀ ਪ੍ਰਕਿਰਿਆ ਹੈ ਉਹ ਗੁਰੂ ਕੀ ਸੰਗਤ ਦੇ ਵਿੱਚੋਂ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਮਿਲਦੀ ਹੈ। ਆਪ ਜੀ ਨੂੰ ਅੱਗੇ ਵੀ ਕਈ ਵਾਰ ਇਹ ਬਚਨ ਸੁਣਾਇਆ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਸ੍ਰੀ ਗੁਰੂ ਕਲਗੀਧਰ ਚਮਤਕਾਰ ਦੇ ਵਿੱਚ ਇਹ ਬਚਨ ਲਿਖਿਆ ਹੈ। ਮੁੱਲਾਂਪੁਰ ਦਾਖਾ ਨੇੜੇ ਦੀ ਘਟਨਾ ਕਿ ਕੋਈ ਸਾਧੂ ਵੈਰਾਗੀ ਵਿਰਕਤ ਮਹਾਂਪੁਰਸ਼ ਇੱਕ ਏਰੀਏ ਦੇ ਵਿੱਚੋਂ ਵਿਚਰਦਾ ਹੋਇਆ ਇਸ ਥਾਣੀ ਲੰਘ ਰਿਹਾ ਸੀ। ਕੀ ਦੇਖਿਆ ਕਿ ਕੋਈ ਜੱਟ ਇੱਕ ਖੂਹ ਦੇ ਉੱਪਰ ਹਲ ਵਾਹ ਰਿਹਾ ਹੈ। ਇੱਛਾ ਜਾਗੀ ਕਿ ਜਲ ਗ੍ਰਹਿਣ ਕਰ ਲਈਏ, ਜਲ ਪਾਨ ਕਰ ਲਈਏ। ਉਸ ਦੇ ਪਾਸ ਗਿਆ, ਬੜਾ ਸਤਿਕਾਰ ਕੀਤਾ। ਜੋ ਮੰਜਾ ਸੀ, ਕਿਉਂਕਿ ਆਮ ਤੌਰ ਤੇ ਆਪਾਂ ਪਿਛਲੇ ਜ਼ਮਾਨਿਆਂ ਦੇ ਵਿੱਚ ਵੇਖਦੇ ਸਾਂ ਖੂਹ ਵਗਦੇ ਹੁੰਦੇ ਸੀ, ਜਿਹੜੇ ਜੱਟ ਜ਼ਿਮੀਂਦਾਰ ਸਾਰੀਆਂ ਮੱਝਾਂ ਗਾਵਾਂ ਖੂਹਾਂ ਦੇ ਉੱਪਰ ਬੰਨ ਲਿਆ ਕਰਦੇ ਸਨ ਲਿਜਾ ਕਰਕੇ। ਬੜੇ ਸਤਿਕਾਰ ਦੇ ਨਾਲ ਉਸ ਨੂੰ ਇੱਕ ਜਗ੍ਹਾ ਦੇ ਉੱਪਰ ਬਿਠਾਇਆ ਤੇ ਉਹ ਜੱਟ ਜ਼ਿਮੀਂਦਾਰ ਕਹਿਣ ਲੱਗਾ, ਆਓ ਜੀ, ਜੀ ਆਇਆਂ ਨੂੰ। ਤੇ ਮਹਾਤਮਾ ਕਹਿਣ ਲੱਗਾ, ਜੀ ਜਲ ਛਕਣਾ ਹੈ। ਦੇਵਨੇਤ ਐਸੀ ਹੋਈ ਕਿ ਉਸ ਜ਼ਿਮੀਂਦਾਰ ਦੇ ਮਨ ਦੇ ਵਿੱਚ ਵਿਚਾਰ ਆਈ ਕਿ ਰੱਬ ਦਾ ਪਿਆਰਾ ਹੈ, ਕੀ ਪਤਾ ਇਸ ਨੇ ਅੱਜ ਭੋਜਨ ਛਕਿਆ ਹੈ ਜਾਂ ਨਹੀਂ ਛਕਿਆ। ਕਿਉਂ ਨਾ ਹੋਵੇ, ਮੱਝਾਂ ਗਾਵਾਂ ਤੇ ਇੱਥੇ ਹੀ ਹਨ, ਕੋਈ ਮੱਝ ਮਿਲਦੀ ਹੋਵੇਗੀ ਜਾਂ ਗਾਂ ਮਿਲਦੀ ਹੋਵੇਗੀ, ਇਸ ਨੂੰ ਦੁੱਧ ਚੁਆ ਕਰਕੇ ਤੇ ਛਕਾ ਦੇਵਾਂ। ਉਸਨੇ ਉਹ ਭਾਂਡਾ ਲਿਆ, ਕਹਿੰਦੇ ਜੀ ਬੈਠੋ ਤੁਸੀਂ। ਦੁੱਧ ਚੋਇਆ ਤੇ ਉਹ ਅੱਗੇ ਕਰਤਾ ਉਸ ਮਹਾਤਮਾ ਦੇ। ਮਹਾਤਮਾ ਬੜਾ ਪ੍ਰਸੰਨ ਹੋਇਆ ਤੇ ਕਹਿਣ ਲੱਗਾ, ਭਲਿਆ ਮੈਂ ਤੇ ਤੇਰੇ ਕੋਲੋਂ ਜਲ ਮੰਗਿਆ ਸੀ, ਤੂੰ ਦੁੱਧ ਛਕਾਇਆ ਹੈ। ਲੋਕ ਤੇ ਸਾਨੂੰ ਘਰੇ ਦੇ ਵਿੱਚ ਵਾੜਨਾ ਵੀ ਪਸੰਦ ਨਹੀਂ ਕਰਦੇ, ਬੂਹਾ ਵੇਖ ਕੇ ਢੋ ਲੈਂਦੇ ਵੀ ਇਹ ਕਿਧਰੋਂ ਆ ਗਿਆ। ਕਹਿਣ ਲੱਗੇ, ਜੀ ਮੇਰੀ ਦਿਲੀ ਭਾਵਨਾ ਸੀ, ਜੋ ਮੇਰੇ ਕੋਲ ਸੀ ਉਹ ਮੈਂ ਤੁਹਾਨੂੰ ਛਕਾਇਆ ਹੈ। ਇੰਨੇ ਬਚਨ ਚ ਮਹਾਤਮਾ ਪ੍ਰਸੰਨ ਹੋਇਆ। ਮਹਾਤਮਾ ਕਹਿਣ ਲੱਗੇ, ਜੋ ਤੇਰੇ ਕੋਲ ਸੀ ਉਹ ਤੂੰ ਸਾਨੂੰ ਦਿੱਤਾ, ਜੋ ਸਾਡੇ ਕੋਲ ਹੈ ਅਸੀਂ ਉਹ ਤੈਨੂੰ ਦਿੰਦੇ ਹਾਂ। ਹੱਥ ਫੜਿਆ, 5 ਵਾਰ ਉਸ ਨੂੰ ਵਾਹਿਗੁਰੂ ਕਿਹਾ ਤੇ ਰੱਬੀ ਰੂਹ ਸੀ ਉਹ ਮਹਾਤਮਾ, ਉਸ ਦੇ ਸਵਾਸ ਸਵਾਸ ਸਿਮਰਨ ਚੱਲ ਲੱਗ ਪਿਆ। ਇਹ ਸਾਧ ਸੰਗਤ ਦੀ ਮਹਾਨਤਾ। ਪਰ ਹੋਵੇ ਰੱਬ ਦਾ ਕੋਈ ਪਿਆਰਾ, ਸਤ ਸੰਗਤ ਕਰਨ ਵਾਲਾ, ਉਸ ਨੂੰ ਇਹ ਸਾਰਾ ਕੁਝ ਗੁਰੂ ਕੀ ਸੰਗਤ ਦੇ ਵਿੱਚੋਂ ਮਿਲਦਾ ਹੈ। ਇਸ ਵਾਸਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਗੁਰੂ ਕੀ ਸੰਗਤ ਦੇ ਵਿੱਚੋਂ ਆਓ। ਗੁਰੂ ਕੀ ਸੰਗਤ ਦੇ ਵਿੱਚੋਂ ਪਰਮਾਤਮਾ ਦਾ ਜਿਹੜਾ ਰਾਮ ਰਸ ਹੈ ਉਹ ਪ੍ਰਾਪਤ ਹੁੰਦਾ ਹੈ। ਜਿਵੇਂ ਦੁਨੀਆ ਦੇ ਲੋਕਾਂ ਨੂੰ ਮਾੜਿਆਂ ਦੀ, ਭੈੜਿਆਂ ਦੀ ਕੁਸੰਗਤ ਦੇ ਵਿੱਚ ਬਹਿ ਕਰਕੇ ਨਸ਼ਿਆਂ ਵਿਸ਼ਿਆਂ ਦਾ ਆਨੰਦ ਆਉਂਦਾ ਹੈ ਨਾ, ਰੱਬ ਦੇ ਪਿਆਰਿਆਂ ਨੂੰ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚੋਂ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਆਨੰਦ ਆਉਂਦਾ ਹੈ। ਬ੍ਰਹਮ ਗਿਆਨੀ ਤਾਂ ਜੀਵਨ ਮੁਕਤੀ ਹੈ, ਉਸ ਦੀਆਂ ਸਾਰੀਆਂ ਵਾਸ਼ਨਾਵਾਂ ਨਾਸ਼ ਹੋ ਗਈਆਂ। ਇਸ ਵਾਸਤੇ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਸਤ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਮਿਲ ਕਰਕੇ ਜਾਂ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਇਸ ਨੂੰ ਸਤ ਸੰਗਤ ਕਹਿੰਦੇ। ਮਿਲ ਹਰ ਸਾਧ ਆਇਆ, ਮਿਲ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਰਸ ਆਇਆ।
ਗੁਰਮੁਖ ਬ੍ਰਹਮ ਪਛਾਤਾ। ਮੁਖੀ ਗੁਰੂ ਦੇ ਦੁਆਰਾ ਜਿਹੜਾ ਬ੍ਰਹਮ ਹੈ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਉਸ ਦੀ ਫਿਰ ਪਛਾਣ ਕਰ ਲਈ ਹੈ। ਰਹਾਉ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਵਡ ਭਾਗੀ ਗੁਰ ਦਰਸ਼ਨ ਪਾਇਆ, ਗੁਰ ਮਿਲਿਆ ਹਰ ਪ੍ਰਭ ਜਾਤਾ। ਵੱਡੇ ਭਾਗਾਂ ਵਾਲੇ ਉਹ ਹਨ ਜਿਨ੍ਹਾਂ ਨੇ ਗੁਰੂ ਦੇ ਦਰਸ਼ਨ ਕੀਤੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਇਹ ਵਾਰ-ਵਾਰ ਬਚਨ ਆਉਂਦਾ ਹੈ। ਵਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸ੍ਰੀ ਸਰਬਲੋ ਪ੍ਰਕਾਸ਼ ਦੇ ਵਿੱਚ ਇੱਕ ਬਚਨ ਕਿਹਾ, ਮਮ ਪੈ ਤੋਇ ਸ਼ਰਨ ਆਏ, ਵੱਡੇ ਭਾਗ ਮੇਰੇ ਪ੍ਰਭੂ ਦਰਸ਼ ਪਾਏ। ਵੱਡੇ ਭਾਗ ਹਨ ਉਹਨਾਂ ਦੇ ਜਿਨ੍ਹਾਂ ਨੂੰ ਸਮਰੱਥ ਗੁਰੂ ਦੇ ਦਰਸ਼ਨ ਹੁੰਦੇ ਹਨ। ਤੇ ਅਜੋਕੇ ਸਮੇਂ ਦੇ ਵਿੱਚ ਨਾਸਤਿਕਤਾ ਦਾ ਜਿਹੜਾ ਕੂੜ ਪ੍ਰਚਾਰ ਹੋ ਰਿਹਾ ਹੈ, ਉਹ ਕਹਿੰਦੇ ਜੀ ਗੁਰੂ ਦੇ ਦਰਸ਼ਨ ਕਰਨ ਦਾ ਕੀ ਫਾਇਦਾ। ਪਰ ਪੁੱਛੀਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦਰਸ਼ਨ ਡਿਠੇ ਲੈਣ ਵਿਜੋਗਾ ਜੀਓ। ਆਪਾਂ ਨੂੰ ਸਾਰਿਆਂ ਨੂੰ ਪਾਵਨ ਬਚਨ ਚੇਤੇ ਹੈ। ਕਈ ਵਾਰ ਜਦੋਂ ਗੁਰੂ ਕਾ ਵਜ਼ੀਰ ਸਿੱਖ ਹੁਕਮਨਾਮਾ ਲੈਂਦਾ ਹੈ, ਉਸ ਵੇਲੇ ਮੰਗਲ ਰੂਪ ਦੇ ਵਿੱਚ ਇਹ ਪੰਕਤੀਆਂ ਪੜ੍ਹਦਾ ਹੈ, ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਅਨੇਕਾਂ ਪ੍ਰਕਾਰ ਦੇ ਵਿਦਵਾਨਾਂ ਨੇ ਦਰਸ਼ਨ ਵੀ ਮੰਨੇ। ਉਹਨਾਂ ਦੇ ਵਿੱਚੋਂ ਇੱਕ ਚਿੱਤਰ ਦਰਸ਼ਨ ਹਨ, ਇੱਕ ਪ੍ਰਤੱਖ ਦਰਸ਼ਨ ਹੈ, ਇੱਕ ਸੁਪਨ ਦਰਸ਼ਨ ਹਨ। ਜਿਹੜਾ ਇਹੋ ਕਹਿ ਰਹੇ ਨਾ ਜੀ ਗੁਰੂ ਕੀ ਬਾਣੀ ਪੜ੍ਹ ਕੇ ਇਸ ਦੀ ਵਿਚਾਰ ਕਰਕੇ ਇਹੋ ਹੀ ਅਸਲ ਦਰਸ਼ਨ ਹਨ, ਇਹ ਨਾਸਤਿਕਤਾ ਦਾ ਪ੍ਰਚਾਰ ਹੈ। ਹਾਂ, ਗੁਰੂ ਕੀ ਬਾਣੀ ਗੁਰੂ ਕਾ ਸਿੱਖ ਪੜ੍ਹੇ, ਗੁਰੂ ਕੀ ਬਾਣੀ ਦੀ ਵਿਚਾਰ ਕਰੇ, ਪਰ ਇਹ ਗੱਲ ਨਾ ਕਹੇ ਵੀ ਇਹੋ ਹੀ ਗੁਰੂ ਸਾਹਿਬ ਦੇ ਦਰਸ਼ਨ ਹਨ। ਨਹੀਂ ਭਾਈ, ਆਪਾਂ ਸਤਿਗੁਰੂ ਸਾਹਿਬ ਜੀ ਦੇ ਭਾਵਨਾ ਦੇ ਨਾਲ ਜਿਹੜਾ ਦਰਸ਼ਨ ਕਰਦਾ ਹੈ ਨਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹੋ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਦਰਸ਼ਨ ਕਰਨ ਦੇ ਨਾਲ ਹੀ ਮਨੁੱਖ ਜਿਹੜਾ ਹੈ ਨਾ ਉਹ ਨਿਹਾਲ ਹੋ ਜਾਂਦਾ ਹੈ। ਪਹਿਲਾਂ ਗੁਰੂ ਕੇ ਦਰਸ਼ਨ ਕਰਾਂਗੇ, ਮੁੱਢ ਤੇ ਇਹੋ ਹੀ ਹੈ ਨਾ, ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਗੁਰੂ ਕੇ ਦਰਸ਼ਨ ਕਰਾਂਗੇ। ਜੇ ਦਰਸ਼ਨ ਕਰਾਂਗੇ ਗੁਰੂ ਕੀ ਸੰਗਤ ਦੇ ਵਿੱਚ ਬਵਾਂਗੇ, ਜੇ ਗੁਰੂ ਕੀ ਸੰਗਤ ਦੇ ਵਿੱਚ ਪਵਾਂਗੇ, ਸਤਿਗੁਰੂ ਦੀ ਸ਼ੁਭ ਸਿੱਖਿਆ ਉਹ ਸਾਡੇ ਕੰਨੀ ਪਵੇਗੀ। ਉਸ ਨੂੰ ਹੌਲੀ ਹੌਲੀ ਜ਼ਿੰਦਗੀ ਦੇ ਵਿੱਚ ਕਮਾਉਣ ਦਾ ਯਤਨ ਕਰਾਂਗੇ, ਜਿਸ ਦੇ ਨਾਲ ਜ਼ਿੰਦਗੀ ਦਾ ਭਲਾ ਹੋਵੇਗਾ। ਤਾਂ ਹੀ ਲਾਭ ਪ੍ਰਾਪਤ ਹੋਵੇਗਾ ਨਾ। ਪਰ ਜੇ ਇਹ ਕਹੀ ਜਾਣਾ ਜੀ ਦਰਸ਼ਨਾਂ ਦਾ ਫਾਇਦਾ ਹੀ ਕੋਈ ਨਹੀਂ, ਇਹ ਗੱਲ ਗੁਰਸਿੱਖੋ ਸਿੱਖੀ ਦੇ ਵਿੱਚ ਮਾਫਕ ਨਹੀਂ। ਸੋ ਵਿਚਾਰ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਕਹਿੰਦੇ ਵੱਡਿਆਂ ਭਾਗਾਂ ਵਾਲੇ ਹਨ ਉਹ ਗੁਰ ਦਰਸ਼ਨ ਪਾਇਆ, ਜਿਨ੍ਹਾਂ ਨੇ ਆਪਣੇ ਗੁਰੂ ਦੇ ਦਰਸ਼ਨ ਕਰਨਾ ਕੀਤੇ। ਤੇ ਫਿਰ ਗੁਰ ਮਿਲਿਆ ਹਰ ਪ੍ਰਭ ਜਾਤਾ। ਗੁਰੂ ਨੂੰ ਮਿਲਣੇ ਕਰਕੇ ਹਰ ਪ੍ਰਭ ਹਰੇਕ ਜਗ੍ਹਾ ਦੇ ਉੱਪਰ ਜਿਹੜਾ ਪਾਲਣਾ ਕਰਨ ਦੇ ਵਿੱਚ ਸਮਰੱਥ ਹੈ, ਹਰੇਕ ਜਗ੍ਹਾ ਦੇ ਉੱਪਰ ਵਸ ਰਿਹਾ ਹੈ। ਜਾਤਾ ਦਾ ਅਰਥ ਹੁੰਦਾ ਹੈ ਜਾਣ ਲਿਆ। ਗੁਰੂ ਦੇ ਨਾਲ ਮਿਲਣੇ ਕਰਕੇ, ਕਿਉਂਕਿ ਉਹ ਗੁਰੂ ਦਾ ਇਹ ਉਪਦੇਸ਼ ਹੈ, ਗੁਰੂ ਕੀ ਬਾਣੀ ਨੇ ਇਹ ਗੁਰੂ ਕੇ ਸਿੱਖ ਨੂੰ ਕਿਹਾ, ਭਾਈ ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਸਾਰਿਆਂ ਦੇ ਵਿੱਚ ਉਸ ਦੀ ਜੋਤ ਹੈ ਤੇ ਉਸ ਦੀ ਜੋਤ ਦਾ ਹੀ ਚਾਨਣ ਦੇ ਕਰਕੇ ਮਨੁੱਖ ਖਾਂਦਾ ਪੀਂਦਾ ਪਹਿਨਦਾ ਤੁਰਦਾ ਫਿਰਦਾ ਵੇਖਦਾ, ਇਹ ਸਾਰਾ ਕੁਝ ਉਸ ਦੀ ਜੋਤ ਦੇ ਕਾਰਨ ਹੀ ਹੈ। ਤੇ ਪੁੱਛੀਏ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਖਦੀ ਨਹੀਂ, ਤੁਸੀਂ ਕਹਿੰਦੇ ਹੋ ਰੱਬ ਦੀ ਜੋਤ ਸਾਰੀਆਂ ਹੀ ਜਗ੍ਹਾ ਦੇ ਉੱਪਰ ਹੈ। ਤੇ ਸਤਿਗੁਰੂ ਨੇ ਇਹ ਵੀ ਭਰਮ ਨਿਵਰਤ ਕੀਤਾ, ਕਹਿਣ ਲੱਗੇ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਨੀ, ਘਟ ਘਟ ਮਾਧੋ ਜੀਆ। ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅੱਗ ਹੈ, ਤੁਸੀਂ ਹੈਰਾਨ ਹੋਵੋਗੇ ਵਿਦਿਆ ਪੜ੍ਹਦਿਆਂ ਹੋਇਆਂ ਇਹ
ਬਚਨ ਸਰਵਣ ਕੀਤਾ ਸੀ ਕਿ ਇੱਕ ਤੋਲਾ ਜਿਹੜਾ ਚੰਦਨ ਦਾ ਹੈ ਨਾ, ਤਪਦੇ ਹੋਏ ਪਾਣੀ ਦੇ ਕੜਾਹੇ ਦੇ ਵਿੱਚ ਪਾ ਦਿਓ ਤੇ ਬਰਫ਼ ਜਮਾਉਣ ਦੀ ਸਮਰੱਥਾ ਰੱਖਦਾ। ਇੰਨਾ ਠੰਡਾ ਮੰਨਿਆ ਗਿਆ ਹੈ ਚੰਦਨ। ਪਰ ਜਦੋਂ ਉਸ ਚੰਦਨ ਦੇ ਲਾਗੇ ਅੱਗ ਸਪਰਸ਼ ਕਰਦੀ, ਉਸ ਦੇ ਵਿੱਚੋਂ ਵੀ ਅੱਗ ਦੀ ਲਾਟ ਪੈਦਾ ਹੋ ਜਾਂਦੀ। ਜੇ ਅੱਗ ਹੈ ਤਾਂ ਹੀ ਪ੍ਰਗਟ ਹੋਈ ਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਬਚਨ ਕਰਦੇ, ਸਗਲ ਬਨਸਪਤ ਮਹਿ ਬੈ ਸੰਤਰ। ਸਾਰੀ ਜਿਵੇਂ ਬਨਸਪਤੀ ਦੇ ਵਿੱਚ ਅੱਗ ਹੈ, ਪਰ ਜੇ ਉਸ ਦੇ ਵਿੱਚੋਂ ਅੱਗ ਪੈਦਾ ਕਰਨੀ ਹੈ, ਪਹਿਲਾਂ ਉਸ ਨੂੰ ਸੁਕਾਉਣਾ ਪਵੇਗਾ, ਫਿਰ ਚੁੱਲ੍ਹੇ ਦੇ ਵਿੱਚ ਡਾਉਣਾ ਪਵੇਗਾ, ਫਿਰ ਅੱਗ ਪੈਦਾ ਹੋਵੇਗੀ। ਸਗਲ ਦੁੱਧ ਮਹਿ ਘੀਆ, ਸਾਰਾ ਦੁੱਧ ਹੈ, ਸਾਰੇ ਦੁੱਧ ਦੇ ਵਿੱਚ ਘਿਓ ਹੈ, ਪਰ ਘਿਓ ਕਿਸੇ ਨੂੰ ਦਿਖ ਤੇ ਨਹੀਂ ਨਾ ਰਿਹਾ ਦੁੱਧ ਦੇ ਵਿੱਚ। ਉਹਨੂੰ ਜਾਗ ਲਾਵਾਂਗੇ, ਦਹੀਂ ਜੰਮੇਗਾ, ਉਸ ਨੂੰ ਮਥਾਂਗੇ, ਰਿੜਕਣ ਤੋਂ ਬਾਅਦ ਫਿਰ ਲੱਸੀ ਵੱਖਰੀ ਹੋਵੇਗੀ, ਮੱਖਣ ਵੱਖਰਾ ਹੋਵੇਗਾ। ਮੱਖਣ ਨੂੰ ਅੱਗ ਤੇ ਰੱਖਾਂਗੇ, ਉਸ ਦੇ ਵਿੱਚੋਂ ਵੀ ਛਿੱਡੀਆਂ ਥੱਲੇ ਬਹਿ ਜਾਣਗੀਆਂ, ਘਿਓ ਉੱਪਰ ਨਿੱਤਰ ਕੇ ਆ ਜਾਵੇਗਾ। ਇਵੇਂ ਧੰਨ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਊਚ ਨੀਚ ਮਹਿ ਜੋਤ ਸਮਾਨੀ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉੱਚਿਆਂ ਤੇ ਨੀਵਿਆਂ ਦੇ ਵਿੱਚ ਪ੍ਰਮਾਤਮਾ ਦੀ ਜੋਤ ਮੌਜੂਦ ਹੈ। ਹੁਣ ਦੇਖ ਕਿਉਂ ਨਹੀਂ ਰਹੀ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਭਾਬੀਰੀ ਕੇ ਪਾਤ ਪਾਰ ਦੋ ਬਿਨ ਪੇਖੇ ਦੂਰ ਆਇਓ। ਜਿਵੇਂ ਇੱਕ ਕੰਧ ਹੋਵੇ, ਮੰਨ ਲਓ ਇੱਕ ਪਰਦਾ ਕੀਤਾ ਹੋਵੇ, ਇਸ ਪਾਸੇ ਅਸੀਂ ਆ, ਦੂਸਰਾ ਕੋਈ ਉਧਰ ਮਨੁੱਖ ਹੈ, ਤੇ ਅਸੀਂ ਕਹੀਏ ਸਾਨੂੰ ਕੋਈ ਪੁੱਛੇ ਵੀ ਫਲਾਨਾ ਮਨੁੱਖ, ਤੇ ਅਸੀਂ ਕਹਿ ਦਿੰਦੇ ਆ ਨਾ ਪਤਾ ਨਹੀਂ, ਕਿਉਂਕਿ ਪਰਦਾ ਹੈ ਵਿੱਚ। ਇਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ, ਇੱਕ ਪਰਦਾ ਹੈ ਭਰਮ ਦਾ। ਜਦੋਂ ਉਸ ਭਰਮ ਦੀ ਨਿਵਰਤੀ ਜ਼ਿੰਦਗੀ ਦੇ ਵਿੱਚ ਹੋ ਗਈ, ਜਿਨ੍ਹਾਂ ਨੂੰ ਦਰਸ਼ਨ ਹੋਏ, ਉਹਨਾਂ ਨੇ ਫਿਰ ਬਚਨ ਕਹਿਤਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਾਰੀਆਂ ਹੀ ਜਗ੍ਹਾ ਦੇ ਉੱਪਰ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਰਮਿਆ ਹੋਇਆ। ਜਲ ਸਤੋਂ ਹੀ, ਥਲ ਸਤੋਂ ਹੀ, ਨਦ ਸਤੋਂ ਹੀ, ਨਦ ਸਤੋਂ ਹੀ, ਬ੍ਰਿਸ਼ ਸਤੋਂ ਹੀ, ਪਤ ਸਤੋਂ ਹੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ, ਇਹੋ ਜਿਹੀ ਜਗ੍ਹਾ ਹੀ ਕੋਈ ਨਹੀਂ ਜਿੱਥੇ ਉਹ ਅਕਾਲ ਪੁਰਖ ਪਰਮਾਤਮਾ ਵਸ ਨਹੀਂ ਰਿਹਾ। ਅਕਾਲ ਜੀ ਦੀ ਉਸਤਤ ਉਚਾਰਨ ਕਰਦਿਆਂ ਇਸ ਵਾਸਤੇ ਭਲਿਓ, ਕਸੂਰ ਸਾਡੇ ਵਿੱਚ ਹੈ। ਜਿਵੇਂ ਵਿਦਵਾਨ ਕਹਿੰਦੇ ਨਾ ਕਿ ਮਨੁੱਖ ਆਪ ਅੰਨਾ ਹੋਵੇ, ਦਿਨ ਚੜਿਆ ਹੋਵੇ ਤੇ ਕਵੇ ਅਜੇ ਤੱਕ ਸੂਰਜ ਹੀ ਨਹੀਂ ਚੜਿਆ, ਉਹ ਕੀ ਕਾਰਨ? ਉਸ ਭਲੇ ਨੂੰ ਸਮਝਾਇਆ ਜਾਵੇ, ਭਲਿਆ ਤੇਰੀ ਨਿਗਾਹ ਨਹੀਂ, ਸੂਰਜ ਚੜ ਗਿਆ ਹੈ। ਐਵੇਂ ਹੀ ਉਹ ਮਨ ਬੁੱਧ ਰੂਪੀ ਨੇਤਰ ਅਜੇ ਬੰਦ ਹਨ। ਜਦੋਂ ਉਹ ਖੁੱਲ ਗਏ, ਉਸ ਵੇਲੇ ਇਹਨਾਂ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ। ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰੂ ਦੇ ਨਾਲ ਮਿਲਣੇ ਕਰਕੇ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਕੀ ਸੰਗਤ ਦੇ ਵਿੱਚ ਬੈਠ ਕਰਕੇ ਹਰ ਪ੍ਰਭ ਜਾਤਾ, ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਜਾਣ ਲਈਦਾ ਹੈ। ਦੁਰਮਤ ਮੈਲ ਗਈ ਸਭ ਨੀਕਰ, ਹਰ ਅੰਮ੍ਰਿਤ ਹਰ ਸਾਰ ਨਾਤਾ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਜਿਹੜਾ ਨਾਮ ਹੈ, ਉਹ ਅੰਮ੍ਰਿਤਵਤ ਹੈ। ਹਰ ਸਰ ਨਾਤਾ, ਜਿਹੜੇ ਪ੍ਰਮਾਤਮਾ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਹੈ ਨਾ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁਰਮਤ ਕਹਿ ਲਈਏ, ਖੋਟੀ ਮਤ। ਮਹਾਂਪੁਰਸ਼ਾਂ ਨੇ ਦੱਸਿਆ ਕਥਾ ਦੇ ਵਿੱਚ ਕਿ ਇੱਕ ਕੁਮਤ ਹੁੰਦੀ ਹੈ, ਇੱਕ ਮਨਮਤ ਹੁੰਦੀ ਹੈ, ਇੱਕ ਦੁਰਮਤ ਹੁੰਦੀ ਹੈ, ਇੱਕ ਅਨਮਤ ਹੁੰਦੀ ਹੈ, ਔਰ ਇੱਕ ਗੁਰਮਤ ਹੁੰਦੀ। 5 ਤਰ੍ਹਾਂ ਦੀਆਂ ਮਤਾਂ ਦੱਸੀਆਂ। ਜਿਹੜੀ ਅਨਮਤ ਹੈ, ਉਹ ਗੁਰੂ ਨੂੰ ਛੱਡ ਕਰਕੇ ਹੋਰ ਕਿਸੇ ਦੀ ਪੂਜਾ ਕਰਨੀ। ਮਨਮਤ, ਜਿਵੇਂ ਮੇਰਾ ਮਨ ਕਹਿੰਦਾ ਮੈਂ ਉਵੇਂ ਕਰਨਾ ਹੈ। ਦੁਰਮਤ, ਖੋਟੀ ਮਤ, ਜਿਸ ਦੇ ਕਾਰਨ ਮਨੁੱਖ ਨਸ਼ਿਆਂ ਦਾ ਆਦੀ ਹੁੰਦਾ ਹੈ। ਤੇ ਜਿਹੜੀ ਕੁਮਤ ਹੈ,
ਉਸ ਦੇ ਅਧੀਨ ਉਹ ਕਰਕੇ ਮਨੁੱਖ ਵਿਸ਼ਿਆਂ ਦਾ ਆਦੀ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਵੈਰਾਗ ਔਰ ਤਿਆਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਸਾਹਿਬ ਕਹਿੰਦੇ ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀ। ਇਹ ਵਿਸ਼ਿਆਂ ਦਾ ਆਦੀ ਹੈ ਮਨੁੱਖ, ਕਿਸੇ ਦੀ ਨਿੰਦਿਆ ਕਰੀ ਜਾਣੀ, ਬਦ ਫੈਲੀ ਕਰੀ ਜਾਣੀ, ਇਹ ਕੁਮਤ ਦਾ ਧਾਰਨੀ। ਜਿਹੜਾ ਦੁਰਮਤ ਦਾ ਧਾਰਨੀ ਹੈ, ਦੁਰਮਤ ਮਦ ਜੋ ਪੀਵ ਤੇ ਬਿਖਲੀ ਕਾ ਪਤ ਕਮਲੀ, ਉਹ ਨਸ਼ਿਆਂ ਦਾ ਆਦੀ ਬਣ ਜਾਂਦਾ ਹੈ। ਜਿਹੜਾ ਅਨਮਤ ਦਾ ਧਾਰਨੀ ਹੈ, ਉਹ ਗੁਰੂ ਨੂੰ ਛੱਡ ਕਰਕੇ ਹੋਰ ਕਿਸੇ ਪੀਰ ਫਕੀਰ ਦੀਆਂ ਦੇਵੀ ਦੇਵਤਿਆਂ ਦਾ ਪੁਜਾਰੀ ਬਣਿਆ। ਜਿਹੜਾ ਮਨਮਤ ਦਾ ਧਾਰਨੀ ਹੈ, ਉਹ ਮਨ ਦੇ ਆਸਰੇ, ਜੇ ਮਨ ਕਹਿੰਦਾ ਅੱਜ ਗੁਰਦੁਆਰੇ ਚਲੇ ਜੋ ਗੁਰਦੁਆਰੇ ਚਲੇ ਗਿਆ, ਮਨ ਕਹਿੰਦਾ ਅੱਜ ਫਲਾਨੀ ਜਗ੍ਹਾ ਦੇ ਉੱਪਰ ਮੇਲਾ ਲੱਗਾ ਹੈ, ਵੇਸਵਾ ਦਾ ਨਾਚ ਹੈ, ਉਹ ਵੀ ਵੇਖਾ, ਉਹ ਵੀ ਵੇਖ ਲਿਆ। ਮਨ ਕਹਿੰਦਾ ਸ਼ਰਾਬ ਪੀ ਲਓ, ਸ਼ਰਾਬ ਪੀਣੀ ਸ਼ੁਰੂ ਕਰਤੀ। ਐਵੇਂ ਇਹਨੂੰ ਕਹਿੰਦੇ ਹਨ ਮਨਮਤੀਆ ਮਨੁੱਖ। ਤੇ ਸਾਰਿਆਂ ਦੇ ਨਾਲੋਂ ਸਰਵੋਤਮ ਹੈ ਗੁਰਮਤ। ਗੁਰਮਤ ਕੀ ਹੈ? ਜੋ ਗੁਰੂ ਨੇ ਉਪਦੇਸ਼ ਦਿੱਤਾ ਹੈ ਉਸ ਦੇ ਮੁਤਾਬਕ ਆਪਣੀ ਮਤ ਨੂੰ ਢਾਲਣਾ। ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹਿ ਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਗੁਰਮਤ ਇਹ ਹੈ ਕਿ ਮੇਰਾ ਗੁਰੂ ਕਹਿੰਦਾ ਹੈ ਕਿਸੇ ਵੀ ਨਸ਼ੇ ਦੇ ਆਦੀ ਨਹੀਂ, ਮੈਂ ਨਸ਼ੇ ਦਾ ਗ੍ਰਹਿਣ ਨਹੀਂ ਕਰਨਾ। ਮੇਰੇ ਗੁਰੂ ਕਹਿੰਦਾ ਹੈ ਗੁਰੂ ਕਾ ਸਿੱਖ ਵਿਸ਼ਿਆਂ ਤੋਂ ਰਹਿਤ ਹੋਵੇ, ਮੈਂ ਵਿਸ਼ਿਆਂ ਦੇ ਆਦੀ ਨਹੀਂ ਜ਼ਿੰਦਗੀ ਬਤੀਤ ਕਰ। ਜਿਵੇਂ ਜਿਵੇਂ ਗੁਰੂ ਕਹਿੰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਵ ਜਿਵ ਹੁਕਮ ਤਿਵੈ ਤਿਵ ਕਾ। ਜਿਵੇਂ ਜਿਵੇਂ ਗੁਰੂ ਦਾ ਹੁਕਮ ਹੈ ਉਵੇਂ ਆਪਣੀ ਜ਼ਿੰਦਗੀ ਨੂੰ ਚਲਾਉਣਾ। ਜਿਵੇਂ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ, ਆਪਣੀ ਜ਼ਿੰਦਗੀ ਨੂੰ ਮਨ ਨੂੰ ਵੀ ਕਹਿਣਾ ਉਹ ਮਨਾ ਨਹੀਂ। ਮੇਰਾ ਗੁਰੂ ਇਸ ਕੰਮ ਨੂੰ ਕਰਨ ਦੇ ਵਾਸਤੇ ਵਿਵਰਜਿਤ ਕਰਦਾ, ਇਸ ਵਾਸਤੇ ਸਰੀਰ ਨੂੰ ਮਜਬੂਰ ਨਾ ਕਰ। ਇਹਨੂੰ ਕਹਿੰਦੇ ਗੁਰਮਤ ਸਾਹਿਬ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਜਦੋਂ ਰੱਬ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਆਣ ਕੇ ਬੈਠੀਏ, ਗੁਰੂ ਕੀ ਸੰਗਤ ਦੇ ਵਿੱਚ ਆਣ ਕੇ ਬੈਠੀਏ, ਉਸ ਵੇਲੇ ਦੁਰਮਤ ਮੈਲ ਗਈ ਸਭ ਨੀਕਰ। ਦੁਰਮਤ ਤੇ ਜਿਹੜੀ ਮੈਲ ਲੱਗੀ, ਦੁਰਮਤ ਦੇ ਆਸਰੇ ਜਿਹੜੀ ਮਨ ਨੂੰ ਮੈਲ ਲੱਗੀ ਹੋਈ ਸੀ ਨਾ, ਉਹ ਵੀ ਸਾਰੀਆਂ ਹੀ ਨਾਸ਼ ਹੋ ਗਈਆਂ, ਖਤਮ ਹੋ ਗਈਆਂ ਹਨ। ਧੰਨ ਧੰਨ ਸਾਧ ਜਿਨੀ ਹਰਿ ਪ੍ਰਭ ਪਾਇਆ, ਤਿਨ ਪੁੱਛੋ ਹਰਿ ਕੀ ਬਾਤਾ। ਧੰਨ ਨੇ ਉਹ ਰੱਬ ਦੇ ਪਿਆਰੇ। ਸਾਧ ਦਾ ਅਰਥ ਹੁੰਦਾ ਹੈ ਗੁਰਮੁਖ, ਸਾਧ ਅਸਾਧ, ਸਾਧ ਸਦਾਇਆ, ਜਿਸ ਨੇ ਆਪਣੇ ਮਨ ਨੂੰ ਸਾਧ ਲਿਆ। ਸੰਤ ਸ਼ਬਦ ਦਾ ਅਰਥ ਮਹਾਂਪੁਰਖਾਂ ਨੇ ਕੀਤਾ ਹੈ ਜਿਹੜਾ ਸਤ ਸੰਤੋਖ ਦਾ ਧਾਰਨੀ ਹੈ। ਸਾਹਿਬ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਧੰਨ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਨੇਦੀ ਮਾਓ ਆਏ ਸਫਲ ਸੇ। ਧੰਨ ਜਨ ਆਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਬਹੁਤ ਵਾਰ ਉਸ ਨੂੰ ਧੰਨ ਕਿਹਾ ਗਿਆ ਹੈ, ਜਿਸ ਨੇ ਗੁਰੂ ਕੀ ਮੱਤ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਧੰਨ ਹੈ ਉਹ ਰੱਬ ਦਾ ਪਿਆਰਾ ਜਿਸ ਨੇ ਮਨ ਨੂੰ ਸਾਧ ਲਿਆ। ਤੇ ਮਨ ਸਾਧ ਕਰਕੇ ਜਿਨੀ ਹਰ ਪ੍ਰਭ ਪਾਇਆ, ਅਕਾਲ ਪੁਰਖ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ। ਤਿੰਨ ਪੁੱਛੋ ਹਰ ਕੀ ਬਾਤਾ। ਜਿਸ ਨੂੰ ਪ੍ਰਾਪਤ ਹੋ ਗਿਆ ਹੈ ਨਾ, ਉਸ ਨੂੰ ਪੁੱਛੋ ਵਾਹਿਗੁਰੂ ਪਰਮਾਤਮਾ ਦੀਆਂ ਗੱਲਾਂ ਕਿ ਪਰਮਾਤਮਾ ਕਿੱਥੇ ਹੈ, ਕਿਹੜੀ ਜਗ੍ਹਾ ਦੇ ਉੱਪਰ ਵਸਦਾ ਹੈ। ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ, ਹਰ ਕੇ ਸੰਤ ਬਤਾਵਹੁ ਮਾਰਗਹੁ ਪੀਛੇ ਲਾਗ ਚਲੀ। ਉਹ ਜਿਹੜਾ ਮੇਰਾ ਸੁੰਦਰ ਹੈ, ਮੇਰਾ ਵਾਹਿਗੁਰੂ ਪ੍ਰਮਾਤਮਾ ਹੈ, ਉਹ ਕਿਹੜੀ ਗਲੀ ਕਿਹੜੇ ਰਸਤੇ ਤੁਰਨ ਦੇ ਨਾਲ ਉਸ ਦੀ ਪ੍ਰਾਪਤੀ ਹੋਵੇ। ਤੇ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹ ਇਹ ਬੇਪਰਵਾਹ ਨਾ ਬੋਲਣੀ, ਉਹ ਬੇਪਰਵਾਹ, ਉਹਨਾਂ ਨੂੰ ਸੰਸਾਰ ਦੀ ਕਾਣ ਕਨੌੜ ਨਹੀਂ। ਜੇ ਫਿਰ ਵੀ ਨਾ ਦੱਸਦੇ, ਪਾਏ ਲਗੋ ਜਨ ਕਰੋ ਬੇਨਤੀ, ਉਹਨਾਂ ਦੇ ਚਰਨੀ ਲਾ ਕਰਕੇ ਬੇਨਤੀ ਕਰੋ। ਤੁਮ ਹਰ ਸੇਤੀ ਰਾਤੇ ਸੰਤਾ। ਇਹ ਵਾਹਿਗੁਰੂ ਪ੍ਰਮਾਤਮਾ ਦੇ ਪਿਆਰਿਓ, ਤੁਸੀਂ ਤਾਂ ਰੱਬ ਦੇ ਨਾਲ
ਰੱਤੇ ਹੋਏ ਹੋ, ਤੁਸੀਂ ਤਾਂ ਰੱਬ ਦੇ ਨਾਲ ਮਿਲੇ ਹੋਏ ਹੋ। ਮੈਨੂੰ ਵੀ ਮੇਰੀ ਵੀ ਨਿਭਾ ਲਓ, ਓੜ ਪਹੁੰਚਾਵੋ ਦਾਤੇ, ਮੈਨੂੰ ਵੀ ਓੜਕ ਤੱਕ, ਇਹ ਜਿਹੜਾ ਰਸਤਾ ਹੈ ਧਰਮ ਦਾ, ਭਗਤੀ ਦਾ, ਇਸ ਦੇ ਓੜਕ ਤੱਕ ਮੈਨੂੰ ਵੀ ਪਹੁੰਚਾ ਦਿਓ ਕਿਰਪਾ ਕਰਕੇ। ਇਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਬਹੁਤ ਜਗ੍ਹਾ ਬਚਨ ਆਇਆ ਹੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਰਨ ਦੇ ਵਿੱਚ ਖਲੋ ਕਰਕੇ ਬਾਬਾ ਮਹਾਦੇਵ ਜੀ ਨੇ ਵੀ ਬੇਨਤੀ ਕੀਤੀ ਸੀ ਨਾ ਕਿ ਏਕ ਪਿਤਾ ਏਕ ਸਕੇ ਹਮ ਬਾਰਿਕ, ਤੂੰ ਮੇਰਾ ਗੁਰਹਾਈ ਸੁਨ ਮੀਤਾ, ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇਹੋ ਦਿਖਾਈ। ਜਦੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਚੁੱਪ ਰਹੇ, ਫਿਰ ਬਚਨ ਕਿਹਾ ਸੁਨ ਮੀਤਾ, ਧੂਰੀ ਕਉ ਬਲ ਜਾਈ, ਇਹੋ ਮਨ ਤੇਰਾ ਭਾਈ। ਇਹ ਮੇਰੇ ਸਤਿਗੁਰੂ, ਮੇਰੇ ਮਿੱਤਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ, ਤੁਹਾਡੀ ਚਰਨ ਧੂੜ ਤੋਂ ਵੀ ਬਲਿਹਾਰ ਜਾਂਦੇ ਆ। ਮੈਂ ਤੁਹਾਨੂੰ ਆਪਣਾ ਮਨ ਵੀ ਅਰਪਣ ਕਰਦਾ, ਕਿਰਪਾ ਕਰਕੇ ਉਪਦੇਸ਼ ਦਿਓ ਕਿਹੜੇ ਤਰੀਕੇ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ। ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਤੁੱਠੇ ਬਚਨ ਕਿਹਾ, ਮਾਨ ਨਾ ਕੀਜੈ ਸਰਨ, ਪ੍ਰੀਜੈ ਕਰੇ ਸੋ ਭਲਾ ਮੰਨਾ। ਇਹ ਰਸਤਾ ਹੈ ਭਾਈ ਉਸ ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਦਾ। ਹੋਰ ਅਨੇਕਾਂ ਜਗ੍ਹਾ ਦੇ ਉੱਪਰ ਇਹ ਸੰਵਾਦ ਆਉਂਦਾ ਹੈ। ਜਗਿਆਸੂ ਰੱਬ ਦੇ ਪਿਆਰੇ ਨੂੰ ਬੇਨਤੀ ਕਰਦਾ ਹੈ ਕਿ ਕਿਹੜੇ ਤਰੀਕੇ ਦੇ ਨਾਲ, ਕਿਉਂਕਿ ਆਸਾ ਜਾਗੀ ਹੈ ਨਾ ਮਨ ਦੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀ। ਜਿਵੇਂ ਕਿਸੇ ਨੂੰ ਧਨ ਦੀ ਆਸਾ ਹੈ, ਧੀਆਂ ਪੁੱਤਰ ਦੀ ਆਸਾ ਹੈ, ਕਿਸੇ ਨੂੰ ਆਸਾ ਹੈ ਮੇਰੀ ਜ਼ਮੀਨ ਜਾਇਦਾਦ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਆਸਾ ਜਾਗ ਗਈ ਕਿ ਅਸੀਂ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਹੈ। ਤੇ ਫਿਰ ਉਹ ਵਾਰ-ਵਾਰ ਬੇਨਤੀਆਂ ਕਰਦੇ ਹਨ ਕਿ ਕਿਹੜੇ ਤਰੀਕਾ, ਕਿਹੜਾ ਢੰਗ, ਕਿਹੜਾ ਵਸੀਲਾ ਹੈ ਜਿਸ ਦੇ ਨਾਲ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਧੰਨ ਹਨ ਉਹ ਸਾਧ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ, ਵਾਹਿਗੁਰੂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ। ਭਾਈ ਉਹਨਾਂ ਨੂੰ ਪੁੱਛਣਾ ਕਰੋ ਕਿ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏ। ਪਾਏ ਲੱਗੋ ਨਿਤ ਕਰੋ ਜੋ ਦਰਿਆ, ਹਰ ਮਿਲਹੁ ਕਰਮ ਵਿਧਾਤਾ। ਉਹਨਾਂ ਦੇ ਚਰਨੀ ਲੱਗ ਕੇ, ਤੇ ਜੁਦਰੀਆ ਦਾ ਅਰਥ ਹੁੰਦਾ ਹੈ ਉਹਨਾਂ ਦੀ ਸੇਵਾ ਕਰਨੀ। ਜੇ ਜੱਜੇ ਹੋੜਾ ਹੋਵੇ ਫਿਰ ਜੋਦੜੀ ਹੁੰਦਾ ਹੈ, ਜੋਦੜੀ ਦਾ ਅਰਥ ਹੁੰਦਾ ਹੈ ਨਮਸਕਾਰ ਕਰਨੀ। ਹੱਥ ਜੋੜ ਕਰਕੇ ਚੱਤੇ ਪੈਰੀ ਸੇਵਾ ਦੇ ਵਿੱਚ ਠਾਂਡੇ ਰਹਿਣਾ, ਜੋ ਹੁਕਮ ਕਰ ਦੇਣਾ ਉਸ ਨੂੰ ਮੰਨਣਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਉਹਨਾਂ ਦੇ ਚਰਨੀ ਲੱਗੋ, ਨਿਤ ਕਰੋ ਜੁਦਰੀਆ, ਨਿਤਾ ਪ੍ਰਤੀ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹੋ, ਸੇਵਕ ਬਣ ਕੇ। ਤੇ ਫਿਰ ਬੇਨਤੀ ਕਰੋ, ਹਰ ਮਿਲਹੁ ਕਰਮ ਵਿਧਾਤਾ, ਜਿਹੜਾ ਫਲ ਦਾਤਾ ਹੈ, ਕਰਮਾਂ ਦੇ ਮੁਤਾਬਕ ਫਲ ਦੇਣ ਵਾਲਾ ਹੈ, ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਮੇਲ ਦਿਓ। ਸਾਡੇ ਉੱਪਰ ਵੀ ਕਰਮ ਬਖਸ਼ਿਸ਼ ਕਰੋ, ਜਿਵੇਂ ਤੁਸੀਂ ਰੱਬ ਦੇ ਨਾਲ ਮਿਲੇ ਹੋਏ ਹੋ ਨਾ, ਸਾਨੂੰ ਵੀ ਮੇਲ ਦੇਣਾ ਕਰੋ। ਲਿਲਾਟ ਲਿਖੇ ਪਾਇਆ ਗੁਰ ਸਾਧੂ, ਗੁਰ ਬਚਨੀ ਮਨ ਤਨ ਰਾਤਾ। ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੂੰ ਸਾਧੂ ਗੁਰੂ ਮਿਲਿਆ, ਜਿਸ ਨੇ ਆਪਣਾ ਮਨ ਸਾਧਿਆ ਹੋਇਆ ਸੀ। ਔਰ ਗੁਰੂ ਕੇ ਸਿੱਖਾਂ ਦੇ ਮਨ ਨੂੰ ਸਾਧਨਹਾਰਾ ਸੀ। ਸਾਧੂ ਕਹਿ ਦਿੰਦੇ ਜਿਹਨੇ ਮਨ ਨੂੰ ਸਾਧਿਆ ਹੈ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਚਨ ਕਿਹਾ ਨਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਿਨ੍ਹਾਂ ਦੇ ਲਿਲਾਟ ਲਿਖੇ ਵੱਡੇ ਭਾਗ ਹਨ, ਉਹਨਾਂ ਨੂੰ ਪਾਇਆ ਗੁਰ ਸਾਧੂ, ਜਿਹੜੇ ਗੁਰੂ ਸਾਧੂ ਰੂਪ ਸਨ, ਸਾਧ ਸਰੂਪ ਸਨ, ਉਹਨਾਂ ਦੀ ਪ੍ਰਾਪਤੀ ਹੋ ਗਈ। ਤੇ ਗੁਰੂ ਦੇ ਬਚਨਾਂ ਨੇ ਉਹਨਾਂ ਮਨ ਵੀ ਤੇ ਤਨ ਵੀ ਰਤ ਲੈਣਾ ਕੀਤੇ, ਰੰਗ ਲਏ। ਜਿਵੇਂ ਗੁਰੂ ਦਾ ਬਚਨ ਸੀ ਮਨ ਨੂੰ ਤੋਰਨਾ, ਉਵੇਂ ਮਨ ਨੂੰ ਤੋਰਿਆ। ਜਿਵੇਂ ਤਨ ਨੂੰ ਤੋਰਨਾ, ਉਵੇਂ ਤਨ ਨੂੰ ਤੋਰਨਾ ਕੀਤਾ ਹੈ। ਹਰ ਪ੍ਰਭ ਆਏ ਮਿਲੇ ਸੁਖ ਪਾਇਆ,
ਸਭ ਕਿਲੇ ਵਿਖ ਪਾਪ ਗਵਾਤਾ। ਜਦੋਂ ਗੁਰੂ ਦੇ ਬਚਨਾਂ ਦੇ ਮੁਤਾਬਕ ਇਸ ਮਨ ਤੇ ਤਨ ਨੂੰ ਤੋਰਿਆ ਨਾ, ਫਿਰ ਸਭ ਕਿਲ ਵਿਖ ਪਾਪ ਗਵਾਤਾ। ਜਿਹੜੇ ਸਾਰੇ ਹੀ ਕਿਲ ਵਿਖ 4 ਪ੍ਰਕਾਰ ਦੇ ਪਾਪ ਸਨ, ਉਹ ਗਵਾਤਾ ਨਾਸ਼ ਹੋ ਗਏ। ਬ੍ਰਾਹਮਣ ਕੈਲੀ ਘਾਤ ਕੰਨਕਾ ਅਨਚਾਰੀ ਕਾ ਤਾਨ। ਇਹ 4 ਪ੍ਰਕਾਰ ਦੇ ਜਿਹੜੇ ਪਾਪ ਸਨ ਉਹ ਨਾਸ਼ ਹੋ ਗਏ। ਕਿਉਂ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਤ ਪਵਿੱਤ ਭਏ RAM ਕਹਿਤ ਹੀ। ਕਹਿੰਦੇ ਕਿਹੜਾ ਕਲੰਕ ਰਹਿ ਗਿਆ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ। ਭਾਈ ਇੰਨੀ ਸਮਰੱਥਾ ਦਾ ਮਾਲਕ ਹੈ ਰੱਬ ਦਾ ਨਾਮ। ਜਿਹੜੇ ਪਤਤ ਪਾਪੀਆਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹ ਵੀ ਪਵਿੱਤਰ ਹੋ ਗਏ, ਕਿਉਂਕਿ ਪ੍ਰਮਾਤਮਾ ਦਾ ਨਾਮ ਹੈ ਪਤਤ ਪਾਵਨ ਮਾਧੋ ਬਿਰਦ ਤੇਰਾ। ਇਹ ਪ੍ਰਮਾਤਮਾ ਦਾ ਸੁਭਾਅ ਹੈ ਕਦੀਮੀ। ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ, ਚਾਹੇ ਉਹ ਪਾਪੀ ਹੋਵੇ, ਉਸ ਨੂੰ ਵੀ ਪਵਿੱਤਰ ਕਰ ਦਿੰਦਾ। ਇਸ ਵਾਸਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਸਾਰੇ ਜਿਹੜੇ ਪਾਪ ਉਹ ਨਾਸ਼ ਹੋ ਗਏ। ਜਦੋਂ ਪਾਪ ਜ਼ਿੰਦਗੀ ਦੇ ਵਿੱਚੋਂ ਨਾਸ਼ ਹੋ ਗਏ, ਫਿਰ ਪਵਿੱਤਰ ਹੋ ਜਾਂਦਾ। ਤੇ ਜਦੋਂ ਪਵਿੱਤਰ ਹੋ ਗਏ, ਪਵਿੱਤਰ ਹੋਏ ਸੇ ਜਨਾ ਜਿਨੀ ਹਰਿ ਧਿਆਇਆ। ਹੋਏ ਕਿਵੇਂ? ਪਰਮਾਤਮਾ ਦਾ ਨਾਮ ਜਪ ਕੇ। ਫਿਰ ਹਰ ਪ੍ਰਭ ਆਏ ਮਿਲੇ ਸੁਖ ਪਾਇਆ। ਉਹ ਅਕਾਲ ਪੁਰਖ ਪ੍ਰਮਾਤਮਾ ਆਣ ਕਰਕੇ ਮਿਲ ਗਿਆ, ਸੁਖ ਸਰੂਪ ਦੀ ਪ੍ਰਾਪਤੀ ਹੋਈ ਹੈ। ਰਾਮ ਰਸਾਇਣ ਜਿਨ ਗੁਰਮਤਿ ਪਾਇਆ, ਤਿਨ ਕੀ ਊਤਮ ਬਾਤਾ। ਰਸ ਆਇਨ, ਰਸਾਇਨ ਦਾ ਅਰਥ ਹੁੰਦਾ ਹੈ ਰਸ ਆਇਨ, ਰਸਾਂ ਦਾ ਘਰ, ਜਿਹੜਾ ਪ੍ਰਮਾਤਮਾ ਦਾ ਨਾਮ ਹੈ। ਜਿਵੇਂ ਰਸ ਹਨ, ਖੰਡ ਦੇ ਵਿੱਚੋਂ ਵੀ ਰਸ ਹੈ, ਲੂਣ ਦੇ ਵਿੱਚੋਂ ਵੀ ਰਸ ਹੈ, ਇਵੇਂ ਰਸ ਹਨ। ਇਸੇ ਤਰੀਕੇ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਪੜ੍ਹੀਏ ਤੇ ਗੁਰੂ ਨੇ ਹੋਰ ਰਸਾਂ ਦਾ ਜ਼ਿਕਰ ਕੀਤਾ ਹੈ। ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ। ਇਹ ਵੀ ਰਸਾਂ ਦਾ ਜ਼ਿਕਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ ਕੀਤਾ। ਪਰ ਇਹਨਾਂ ਰਸਾਂ ਦੇ ਵਿੱਚ ਇਵੇਂ ਪ੍ਰਤੀਤ ਹੁੰਦਾ ਰਹਿੰਦਾ ਹੈ ਕਿ ਇੱਕ ਰਸ ਚੱਖ ਕਰਕੇ ਦੂਜਾ ਚੱਖਿਆ ਤੇ ਇਵੇਂ ਪ੍ਰਤੀਤ ਹੋਊਗਾ ਵੀ ਇਹ ਰਸ ਉਸ ਦੇ ਨਾਲੋਂ ਜ਼ਿਆਦਾ ਇਸ ਦੇ ਵਿੱਚ ਰਸ। ਪਰ ਜਿਸ ਵੇਲੇ ਪ੍ਰਮਾਤਮਾ ਦੇ ਨਾਮ ਦਾ ਰਸ ਚੱਖ ਲਿਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰਾਮ ਰਸ ਪੀਆ ਰੇ, ਜਿਹ ਰਸ ਬਿਸਰ ਗਏ ਰਸ ਔਰ। ਜਿਨ੍ਹਾਂ ਨੂੰ ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ, ਉਹਨਾਂ ਨੂੰ ਦੁਨੀਆ ਦੇ ਸਾਰੇ ਰਸ ਭੁੱਲ ਗਏ। ਭਗਤ ਫਰੀਦ ਜੀ ਵਾਲੀ ਆਪਾਂ ਸਾਖੀ ਸਰਵਣ ਕਰਦੇ ਹਾਂ। ਜਦੋਂ ਮਾਂ ਨੇ ਪੁੱਛਿਆ ਸੀ ਤੇ ਭਗਤ ਜੀ ਨੇ ਬਚਨ ਕਿਹਾ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਕਹਿੰਦੇ ਮਿਠਾਸ ਹੈ, ਰਸ ਹੈ, ਪਰ ਜਿਹੜਾ ਰਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੈ ਉਹ ਇਹਨਾਂ ਦੇ ਵਿੱਚੋਂ ਕਿਸੇ ਦੇ ਵਿੱਚ ਨਹੀਂ। ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਰਾਮ ਰਸਾਇਣ ਜਿਨ ਗੁਰਮਤਿ ਪਾਇਆ। ਰਸਾਂ ਦਾ ਘਰ ਜੋ ਪ੍ਰਮਾਤਮਾ ਦਾ ਨਾਮ ਹੈ, ਗੁਰੂ ਦੀ ਮੱਤ ਦੇ ਮੁਤਾਬਕ ਜਿਨ੍ਹਾਂ ਨੂੰ ਪ੍ਰਾਪਤ ਹੋ ਗਿਆ, ਉਹਨਾਂ ਦੀਆਂ ਜਿਹੜੀਆਂ ਬਾਤਾਂ ਉਹ ਉੱਚੀਆਂ ਹੋ ਗਈਆਂ। ਜਿਵੇਂ ਨੀਵੇਂ ਪੱਧਰ ਦਾ ਜਿਹੜਾ ਮਨੁੱਖ ਹੈ, ਉਸ ਨੂੰ ਉੱਚਿਆਂ ਦੀ ਗੱਲ ਚੰਗੀ ਨਹੀਂ ਨਾ ਲੱਗਦੀ। ਅਜੋਕੇ ਸਮੇਂ ਦੇ ਵਿੱਚ ਇਹੋ ਹੀ ਹਾਲਾਤ ਦੁਨੀਆ ਦੇ ਹਨ। ਅਸੀਂ 4 ਕਿਤਾਬਾਂ ਪੜ੍ਹ ਲਈਆਂ ਤੇ ਇਹ ਗੱਲਾਂ ਕਹਿਤੀਆਂ ਜੀ ਆਹ ਜਿਹੜੀ ਗੱਲ ਹੈ ਤੁਸੀਂ ਕਹਿੰਦੇ ਹੋ ਸਾਡੇ ਸੰਤ ਨੇ ਕੀਤੀ, ਇਹ ਕਿਵੇਂ ਹੋ ਸਕਦੀ? ਨਹੀਂ ਭਲਿਓ, ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਉਹਨਾਂ ਦੀ ਉੱਤਮ ਬਾਤ ਹੋ ਜਾਂਦੀ, ਉੱਤਮ ਗੱਲਾਂ ਹੋ ਜਾਂਦੀਆਂ, ਸ਼੍ਰੋਮਣੀ ਗੱਲਾਂ ਹੋ ਜਾਂਦੀਆਂ। ਉਹ ਜਿਹੜੇ ਹਰੇਕ ਗੱਲ ਕਰਨ ਦੇ ਵਿੱਚ ਸਮਰੱਥ ਹਨ। ਸ਼੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖ, ਸਾਰੇ ਜਥਾ ਅਸੀਂ ਭਾਈ ਸਾਹਿਬ ਜੀ ਦੇ ਸਮੇਤ ਹੀ ਭੁਲਾਈ ਗਏ ਹੋਏ ਸਾਂ। ਉੱਥੇ ਇੱਕ ਸਿੰਘ ਨੇ ਬਚਨ ਸੁਣਾਇਆ। ਛੋਟਾ ਗੁਰਦੁਆਰਾ ਸਾਹਿਬ ਹੈ,
ਮਹਾਂਪੁਰਖਾਂ ਦੀ ਯਾਦ ਦੇ ਵਿੱਚ ਬਣਿਆ ਹੋਇਆ, ਤੇ ਉੱਥੇ ਹਰ ਰੋਜ਼ ਸਿੰਘ ਕੀਰਤਨ ਕਰਦੇ। ਕਹਿੰਦੇ ਪਹਿਲੀ ਵਾਰ ਜਦੋਂ ਮਹਾਂਪੁਰਖ ਸਾਡੇ ਕੋਲ ਆਏ ਨਾ, ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਆਪ ਜੀ ਹਰ ਸਾਲ ਹੀ ਆਇਆ ਕਰੋ ਕਿਰਪਾ ਕਰਕੇ। ਵੱਡੇ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਸੰਤ ਗਿਆਨੀ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ ਉਹਨਾਂ ਨੂੰ ਨਾਲ ਲੈ ਕਰਕੇ ਗਏ ਸੀ। ਜਦੋਂ ਦੂਸਰੀ ਵਾਰ ਗਏ ਤੇ ਉੱਥੇ ਛੋਟੇ ਭਚੰਗੀ ਸਨ। ਉਹ ਕਹਿੰਦੇ ਭਚੰਗੀ ਉਹ ਕਿੰਨਵੀਂ ਚ ਪੜ੍ਹਦੇ? ਕਹਿੰਦੇ ਜੀ 9ਵੀਂ ਚ। ਕਹਿੰਦੇ ਕੋਈ ਨਹੀਂ, ਐਰਕੀ ਛੁੱਟੀਆਂ ਹੋਣਗੀਆਂ ਤੇ ਜਥੇ ਦੇ ਵਿੱਚ ਆਇਓ। ਜਥੇ ਦੇ ਵਿੱਚ ਆਏ। 1 ਮਹੀਨੇ ਦੀਆਂ ਛੁੱਟੀਆਂ, ਸ਼ਾਇਦ ਉਸ ਵੇਲੇ ਉਸਤਾਦ ਰਾਗੀ ਭਾਈ ਸੋਹਣ ਸਿੰਘ ਜੀ ਸਨ ਜਥੇ ਦੇ ਵਿੱਚ। ਉਹਨਾਂ ਦੇ ਪਾਸ ਆਣ ਕਰਕੇ ਇੱਕ ਪਾਸੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਲੋਤੇ, ਇੱਕ ਪਾਸੇ ਸੰਤ ਗਿਆਨੀ ਸੰਤ ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ ਖਲੋਤੇ। ਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਰਾਗੀ ਜੀ ਨੂੰ, ਉਸਤਾਦ ਜੀ ਨੂੰ ਕਹਿਣ ਲੱਗੇ, ਰਾਗੀ ਨੇ ਇਹ ਭਲਾਈ ਤੋਂ ਭਚੰਗੀ ਆਏ ਹਨ, ਇਹਨਾਂ ਨੂੰ 1 ਮਹੀਨੇ ਦੇ ਵਿੱਚ ਵਿੱਚ ਕੀਰਤਨ ਸਿਖਾਉਣਾ ਹੈ। 1 ਮਹੀਨੇ ਦੇ ਵਿੱਚ ਵਿੱਚ, ਇਹਨਾਂ ਨੂੰ ਕੇਵਲ 1 ਮਹੀਨੇ ਦੀਆਂ ਛੁੱਟੀਆਂ। ਤੇ ਦੇਖੋ ਹੁਣ ਜਿਹੜਾ ਰਾਗ ਜਾਤ ਰਾਗੀ ਜਾਣੇ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਰਾਗ ਦੀ ਜਾਤ ਰਾਗੀ ਜਾਣਦੇ, ਉਹਨੂੰ ਪਤਾ ਹੈ ਵੀ ਕਿੰਨੇ ਚਿਰ 'ਚ ਕਿਸ ਨੂੰ ਸਿਖਾਇਆ ਜਾ। ਕਹਿੰਦੇ ਮਹਾਂਪੁਰਖ 1 ਮਹੀਨੇ ਦੇ ਵਿੱਚ ਤੇ ਹੱਥ ਵੀ ਸਿੱਧੇ ਨਹੀਂ ਹੋਣੇ, ਵੀ 12-13 ਸੁਰਾਂ ਕੱਢਣੀਆਂ ਪੈਂਦੀਆਂ ਹਨ। 1 ਮਹੀਨੇ ਦੇ ਵਿੱਚ ਕੀ ਸਿਖਾਵਾਂਗੇ? ਤੇ ਉਸ ਵੇਲੇ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ ਰਾਗੀ ਜੀ ਤੁਸੀਂ ਫਿਕਰ ਨਾ ਕਰੋ, ਸਿਖਾਉਣਾ ਸ਼ੁਰੂ ਕਰੋ। ਤੁਹਾਡੇ ਦੋਵੇਂ ਪਾਸੇ ਕਰਤਾਰ ਹੀ ਹੈ, ਕਿਉਂ ਨਾ 1 ਮਹੀਨੇ ਦੇ ਵਿੱਚ ਭਜੰਗੀ ਕੀਰਤਨ ਸਿੱਖਣਗੇ। ਉਹਨਾਂ ਨੇ ਆਪ ਬਚਨ ਦੱਸਿਆ, ਸਾਰੇ ਅਸੀਂ ਸਿੰਘ ਉੱਥੇ ਮੌਜੂਦ। ਕਹਿੰਦੇ 1 ਮਹੀਨਾ ਹੀ ਬਸ ਉਹ ਛੁੱਟੀਆਂ ਦੇ ਵਿੱਚ ਹੀ ਕੀਰਤਨ ਸਿੱਖਿਆ। ਤੇ ਇੰਨਾ ਸੋਹਣਾ ਕੀਰਤਨ ਅਲਾਪਦੇ ਹਨ, ਉਹ ਕਰਦੇ ਹਨ ਸਿੰਘ। ਹਰ ਰੋਜ਼ ਸ਼ਾਮ ਵੇਲੇ ਬਾਬਾ ਜੀ ਦੀ ਯਾਦ ਦੇ ਵਿੱਚ ਉੱਥੇ ਗੁਰਦੁਆਰਾ ਬਣਿਆ, ਬਾਬਾ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਮਹਾਂਪੁਰਖ। ਰਹਿਰਾਸ ਸਾਹਿਬ ਤੋਂ ਬਾਅਦ 1.5-2 ਘੰਟੇ ਉਹ ਹਰ ਰੋਜ਼ ਕੀਰਤਨ ਕਰਦੇ ਬਿਨਾਂ ਨਾਗੇ ਤੋਂ। ਹੋਰ ਵੀ ਸਿੰਘ ਹਨ, ਇੰਨਾ ਸੋਹਣਾ ਕੀਰਤਨ ਕਰਦੇ। ਸ਼ਾਇਦ ਕਈ ਜਿਹੜੇ ਰਾਗੀ ਸਿੰਘ ਲੰਮਾ ਸਮਾਂ ਸਿੱਖ ਕੇ ਵੀ ਉਹਨਾਂ ਸੋਹਣਾ ਕੀਰਤਨ ਨਾ ਕਰ ਸਕਣ। ਪਰ ਕੀ ਹੈ? ਕਰਮ ਬਖਸ਼ਿਸ਼। ਇਸ ਵਾਸਤੇ ਗੁਰਸਿੱਖੋ, ਰੱਬ ਦੇ ਪਿਆਰਿਆਂ ਦੀਆਂ ਜਿਹੜੀਆਂ ਗੱਲਾਂ ਹਨ ਉਹ ਉੱਤਮ ਹਨ। ਆਪਾਂ ਕਈ ਇਹ ਬਚਨ ਸਰਵਣ ਕੀਤੇ ਹਨ ਸੰਤ ਬਾਬਾ ਠਾਕੁਰ ਸਿੰਘ ਸਾਹਿਬ ਜੀ ਦੇ, ਵੀ ਪਤਾ ਨਹੀਂ ਕਿੰਨੇ ਕੁ ਸਿੰਘ ਜਿਨ੍ਹਾਂ ਨੂੰ ਮਹਾਂਪੁਰਖਾਂ ਨੇ ਥਾਪੜਾ ਦੇ ਕਰਕੇ ਕਿਹਾ ਵੀ ਭਾਈ ਕਥਾ ਕਰ, ਉਹ ਉੱਚ ਕੋਟੀ ਦੇ ਵਿਦਵਾਨ ਹਨ ਅਜੋਕੇ ਸਮੇਂ ਦੇ ਵਿੱਚ ਸਾਡੇ ਪੰਥ ਦੇ ਵਿੱਚ। ਫਿਰ ਸੰਤ ਗਿਆਨੀ ਕਰਤਾਰ ਸਿੰਘ ਜੀ ਮਹਾਂਪੁਰਖ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ ਨੂੰ ਬਚਨ ਕਿਹਾ ਸੀ ਕਿ ਭਜੰਗਿਆ ਤੂੰ ਪੜ੍ਹੀ ਕੁਛ ਨਾ, ਪਰ ਕਥਾ ਕਰਿਆ ਕਰੀ, ਪਰਮਾਤਮਾ ਕਿਰਪਾ ਕਰੇਗਾ ਤੈਨੂੰ ਕਥਾ ਆ ਜਾਵੇਗੀ। ਅੱਜ ਪੰਥ ਦੇ ਵਿੱਚ ਵਿਦਵਤਾ ਦੇ ਕਾਰਨ ਉਹਨਾਂ ਦਾ ਸਤਿਕਾਰ ਹੈ। ਜੇ ਆਮ ਦੀ ਗੱਲ ਜੀ ਜਿੰਨਾ ਚਿਰ ਪੜਾਂਗੇ ਨਾ ਕੀ ਆਵੇਗਾ। ਪਰ ਰੱਬ ਦੇ ਪਿਆਰਿਆਂ ਦੀ ਜਿਹੜੀ ਗੱਲ ਹੈ ਉਹ ਨਿਰਾਲੀ ਹੈ, ਉਹਨਾਂ ਦੀ ਬਾਤ ਉੱਤਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਨੂੰ ਪੜੋ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਲੀ ਲੇ। ਉਹਨਾਂ ਦੀਆਂ ਕਥਾ ਹੀ ਨਿਰਾਲੀਆਂ, ਕਥਾ ਹੀ ਵੱਖਰੀਆਂ ਨਿਰਾਲੀਆਂ ਹਨ। ਜੋ ਜੋ ਉਹਨਾਂ ਨੇ ਸੰਸਾਰ ਦੇ ਉੱਪਰ ਕੀਤਾ ਉਹ ਇੱਕ ਵੱਖਰਾ ਸੀ। ਤੇ ਹੋਇਆ ਕਿਉਂ? ਉਹਨਾਂ ਨੇ ਗੁਰੂ ਦੀ ਮੱਤ ਦੇ ਮੁਤਾਬਕ ਵਾਹਿਗੁਰੂ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਪ੍ਰਮਾਤਮਾ ਦਾ ਨਾਮ ਜਪਦੇ ਹਨ ਤਾਂ ਉਹਨਾਂ ਦੀ ਉੱਤਮ ਬਾਤਾ ਹਰ ਦਰਗਾਹ ਦੇ ਵਿੱਚ ਉਹਨਾਂ ਕੀ ਜਿਹੜੀ ਗੱਲ ਹੈ ਨਾ ਉਹ ਸਾਰਿਆਂ ਦੇ ਨਾਲੋਂ ਸ਼੍ਰੋਮਣੀ ਹੈ। ਤਿਨ ਕੀ ਪੰਖ ਪਾਈਆ ਵਡ ਭਾਗੀ, ਜਨ ਨਾਨਕ ਚਰਨ ਪਰਾਤਾ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਐਸੇ ਰੱਬ ਦੇ ਪਿਆਰਿਆਂ ਦੀ ਪੰਖ ਕਹਿੰਦੇ ਚਿੱਕੜ ਨੂੰ, ਉਹਨਾਂ ਦੀ ਜੇ ਚਰਨ ਧੂੜ ਬੜੇ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ, ਐਵੇਂ ਨਹੀਂ ਪ੍ਰਾਪਤ ਹੋਵੇ। ਜਿਹੜੀ ਉਹਨਾਂ ਦੀ ਚਰਨ ਧੂੜ ਹੈ ਨਾ ਰੱਬ ਦੇ ਪਿਆਰਿਆਂ ਦੀ, ਜਿਨ੍ਹਾਂ ਨੇ ਗੁਰਮਤਿ ਦੇ ਮੁਤਾਬਕ ਰੱਬ ਨੂੰ ਪਛਾਣ ਲਿਆ, ਮਨ ਮਤ ਅਨ ਮਤ ਕੁਮਤ
ਦੁਰਮਤ ਤੋਂ ਦੂਰ ਹੋ ਕਰਕੇ, ਗੁਰਮਤ ਦੇ ਧਾਰਨੀ ਹੋ ਕਰਕੇ ਜ਼ਿੰਦਗੀ ਬਤੀਤ ਹੁੰਦੇ। ਕਹਿੰਦੇ ਜੇ ਉਹਨਾਂ ਦੀ ਚਰਨ ਧੂੜ ਵੀ ਮਿਲ ਜਾਵੇ ਨਾ, ਤੇ ਉਹ ਮਨੁੱਖ ਵੀ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ। ਪਰ ਬੜੇ ਚੰਗੇ ਕਰਮ ਹੋਣ ਤਾਂ ਉਹਨਾਂ ਦੀ ਚਰਨ ਧੂੜ ਮਿਲਦੀ ਹੈ, ਨਹੀਂ ਤੇ ਚਰਨ ਧੂੜ ਵੀ ਨਹੀਂ। ਕਿੰਨੀ ਕੁ ਬਖਸ਼ਿਸ਼ ਹੈ ਜੇ ਪੁੱਛ ਲਈਏ ਜੀ, ਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਧੂੜੀ ਮੱਜਨ ਸਾਧਕੇ ਸਾਈਂ ਥੀਏ ਕਿਰਪਾਲ। ਰੱਬ ਦੇ ਪਿਆਰਿਆਂ ਦੀ ਧੂੜੀ ਵੀ ਜੇ ਮਸਤਕ ਨੂੰ ਲੱਗ ਜਾਵੇ ਪੂਰਨਾ ਦੀ, ਤੇ ਪ੍ਰਮਾਤਮਾ ਦੀ ਖੁਸ਼ੀ ਮਿਲ ਜਾਂਦੀ ਹੈ, ਖੁਸ਼ੀ ਨਸੀਬ ਹੋ ਜਾਂਦੀ ਹੈ। ਤਾਈਓ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਬਚਨ ਹੈ ਸਾਨੂੰ ਸਿੱਖਿਆ ਹੈ ਨਾ ਸਤਿਗੁਰੂ ਦੀ, ਕਿ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕਉ ਕਰ ਸੰਤਨ ਕੀ ਤੂਰੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਤਿੰਨ ਕੀ ਪੰਖ ਪਾਈ ਹੈ ਵੱਡ ਭਾਗੀ। ਵੱਡਿਆਂ ਭਾਗਾਂ ਦੇ ਨਾਲ ਭਾਈ ਉਹਨਾਂ ਦੀ ਧੂੜ ਪ੍ਰਾਪਤ ਹੁੰਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਵੀ ਬਚਨ ਪੜ੍ਹਦੇ ਨਾ, ਜਿਹੜੇ ਗੁਰਮਤਿ ਦੇ ਗੂੜ ਗਿਆਤਾ ਹਨ, ਗੂੜ ਗਿਆਨੀ ਹਨ, ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਮਸਤਕ ਲੱਗੈ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ ਵੱਡੇ ਭਾਗ, ਉਹਨਾਂ ਦੇ ਮੱਥੇ ਨੂੰ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਲੱਗਦੀ ਹੈ, ਜਿਹਦੇ ਇੰਨੇ ਚੰਗੇ ਕਰ ਜਨ ਨਾਨਕ ਚਰਨ ਪ੍ਰਾਤਾ। ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਅਸੀਂ ਅਕਾਲ ਪੁਰਖ ਪ੍ਰਮਾਤਮਾ ਦੇ ਚਰਨੀ ਪ੍ਰਾਤਾ ਪਏ ਆ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਕਿਰਪਾ ਕਰ, ਜਿਹੜੇ ਤੇਰੇ ਪਿਆਰੇ ਹਨ ਉਹਨਾਂ ਦੀ ਜਿਹੜੀ ਚਰਨ ਧੂੜ ਹੈ ਉਹ ਹੀ ਪ੍ਰਾਪਤ ਹੋ ਜਾਵੇ, ਉਸ ਦੇ ਵਿੱਚ ਹੀ ਬਹੁਤ ਬਖਸ਼ਿਸ਼ਾਂ। ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਰਬ ਮਨੁੱਖਤਾ ਦੀ ਭਲਾਈ ਹਿੱਤ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਕਰੇ, ਗੁਰੂ ਕੀ ਬਾਣੀ ਦਾ ਉਪਦੇਸ਼ ਸਾਡੇ ਸਾਰੇ ਗੁਰੂ ਕੇ ਸਿੱਖਾਂ ਦੇ ਹਿਰਦਿਆਂ ਵਿੱਚ ਵਸੇ, ਤਾਂ ਤੇ ਸਾਨੂੰ ਗੁਰੂ ਕੀ ਮੱਤ ਮੁਤਾਬਕ ਜ਼ਿੰਦਗੀ ਜਿਉਣ ਦੀ ਜਾਚ ਆ ਜਾਵੇ। ਭੁੱਲਾਂ ਮੇਰੀਆਂ ਜੀ, ਸਤਿਗੁਰੂ ਦਾ ਬਚਨ ਜਾਣ ਕੇ ਹਿਰਦੇ ਦੇ ਵਿੱਚ ਵਸਾਉਣਾ, ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਕਿ ਜਿਸ ਆਸ਼ੇ ਮੁਤਾਬਕ ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ ਹੈ ਉਸ ਆਸ਼ੇ ਮੁਤਾਬਕ ਗੁਰੂ ਕੀ ਬਾਣੀ ਦੇ ਅਰਥ ਕਰ ਸਕੀਏ। ਹੋਈਆਂ ਭੁੱਲਾਂ ਦੀ ਮੁਆਫੀ ਅੱਗੇ ਤੋਂ ਸਮਤ ਬਖਸ਼ਣੀ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੋ। ਰਾਮ ਰਸਾਇਣ ਜਿਨ ਗੁਰਮਤਿ ਪਾਇਆ, ਤਿਨ ਕੀ ਊਤਮ ਬਾਤਾ, ਤਿਨ ਕੀ ਪੰਖ ਪਾਈਐ ਵੱਡ ਭਾਗੀ, ਜਨ ਨਾਨਕ ਚਰਨ ਪਰਾਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।